ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच बहुत शुक्रिया जी। डॉक्टर साहब अज 30 जुलाई 2018 15 सावन नानकशाही संवत 550 का दिन है। तो डॉक्टर साहब प्रोग्राम शुरू करने तो पहला असीं दर्शकों के ਸਰੋਤਿਆਂ ਨੂੰ हमेशा तरह दसिए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीन केबल, बेलफाइव केबल इन कैनेडा, roku, जादू बॉक्स, शावा, फेसबुक TV 84 ਦੀ ऐप राਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ, ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅਸੀਂ ਚਾਹਾਂਗੇ ਕਿ ਜੋ ਅੱਜ ਦਾ ਪਹਿਲਾ ਮੇਨ ਇਸ਼ੂ ਹੈ ਉਸ ਉੱਪਰ ਜੋ ਤੁਹਾਡੀਆਂ ਵਿਚਾਰਾਂ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਦਿਓ। ਜੀ ਡਾਕਟਰ ਸਾਹਿਬ। ਦੇਖੋ, ਭਾਰਤ ਦੇ ਵਿੱਚ ਜਿਸ ਕਿਸਮ ਦਾ ਫਿਰਕੂ ਮਾਹੌਲ, ਕਮਿਊਨਲ ਸਾਰੀ ਰਾਜਨੀਤੀ ਸਿਆਸਤ ਬਣੀ ਹੋਈ ਹੈ ਜੀ, ਉਸ ਦੇ ਵਿੱਚ ਰੋਜ਼ਾਨਾ ਇੱਕ ਨਵਾਂ ਰੰਗ ਉਭਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਜੇ ਅਸੀਂ 47 ਤੋਂ ਬਾਅਦ ਹੀ ਪਿਛਲੇ 70 ਸਾਲ 'ਚ ਦੇਖੀਏ ਤੇ ਸਾਰੇ ਰੰਗ ਜਿਹੜੇ ਨੇ ਉਹ ਅਲਟੀਮੇਟਲੀ ਹਿੰਦੂਤਵਾ ਵੱਲ ਹੀ ਜਾਂਦੇ ਸੀ। ਇਹ ਵੱਖਰੀ ਗੱਲ ਹੈ ਕਿ ਗਾਂਧੀ ਜਾਂ ਨਹਿਰੂ ਦੀ ਰਾਜਨੀਤੀ ਰਾਮ ਰਾਜ ਦੇ ਥੱਲੇ ਇੱਕ ਸੈਕੂਲਰ ਲੋਲੀਪੌਪ ਦਿਖਾਉਣ ਦੀ ਸੀ, ਔਰ ਉਦੋਂ ਵੀ ਸਾਵਰਕਰ ਜਾਂ RSS ਦੇ ਗੋਲਵਲਕਰ ਦੀ ਨੀਤੀ ਸਿੱਧੀ ਸਿੱਧੀ ਹਿੰਦੂ ਰਾਸ਼ਟਰ ਬਣਾਉਣ ਦੀ ਸੀ। ਹੁਣ ਜਿਹੜੀ ਵੱਡੀ ਸਮੱਸਿਆ ਇਹਨਾਂ ਦੇ ਲਈ, ਭਾਵੇਂ ਅਸੀਂ ਭਾਰਤ ਦੇ ਆਇਨ ਜਾਂ ਕਨਸਟੀਟਿਊਸ਼ਨ ਦੇ ਨਾਲ ਜਿਹੜਾ ਬਿਲਕੁਲ ਪਹਿਲੇ ਦਿਨ ਤੋਂ ਹੀ ਅਸੀਂ ਮਨਜ਼ੂਰ ਹੀ ਨਹੀਂ ਕੀਤਾ, ਇਸ ਲਈ ਤੋੜ ਵਿਛੋੜੇ ਦਾ ਤਾਂ ਸਵਾਲ ਵੀ ਨਹੀਂ ਹੈ, ਕਿਉਂਕਿ ਵਿਛੋੜਾ ਤੇ ਉੱਥੇ ਹੁੰਦਾ ਜਿੱਥੇ ਪਹਿਲਾਂ ਕੋਈ ਤੋੜ ਕੀਤਾ ਹੋਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਜਿਹੜੀ ਭਾਰਤੀ ਕਨਸਟੀਟਿਊਸ਼ਨ ਨੇ 4000 ਸਾਲ ਤੋਂ ਜਿਨ੍ਹਾਂ ਨੂੰ ਇਹਨਾਂ ਦੇ ਜ਼ਾਤ-ਪਾਤੀ ਸਿਸਟਮ ਨੇ ਸ਼ੂਦਰ ਬਣਾਇਆ ਹੋਇਆ ਸੀ, ਉਹਨਾਂ ਨੂੰ ਜਿਹੜਾ ਹੱਕ ਮਿਲਿਆ ਉਹ ਵੋਟ ਦਾ ਹੱਕ ਸੀ। ਸੋ ਜ਼ਾਹਿਰ ਹੈ ਕਿ ਇਹ ਜੇਕਰ ਇਹਨਾਂ ਦਾ ਵਸ ਚੱਲਦਾ ਤੇ ਸ਼ਾਇਦ ਉਹ ਐਡਲਟ ਫਰੈਂਚਾਈਜ਼ ਜਾਂ ਹਰ ਇੱਕ ਨੂੰ ਵੋਟ ਦਾ ਹੱਕ ਵੀ ਨਾ ਦਿੰਦੇ। ਔਰ ਕਿਉਂਕਿ ਆਲਰੇਡੀ ਪੂਨਾ ਪੈਕਟ ਦੇ ਥੱਲੇ 1932 ਦੇ ਪੀਰੀਅਡ 'ਚ ਜਿਹੜਾ ਡਾਕਟਰ ਅੰਬੇਦਕਰ, BR ਅੰਬੇਦਕਰ ਔਰ ਗਾਂਧੀ ਦੇ ਵਿਚਾਲੇ ਹੋਇਆ, ਉਹਦੇ 'ਚ ਆਲਰੇਡੀ ਰਿਜ਼ਰਵੇਸ਼ਨ ਦੀ ਲਾਈਨ ਦੀ ਨੀਂਹ ਰੱਖੀ ਗਈ ਸੀ। ਇਸ ਲਈ ਭਾਰਤੀ ਕਨਸਟੀਟਿਊਸ਼ਨ 'ਚ ਪਹਿਲੇ 30 ਸਾਲ ਲਈ ਜਿਹੜਾ ਹੈ ਸ਼ਡਿਊਲ ਕਾਸਟ, ਜਿਹਦੇ ਲਈ ਵਰਡਸ ਹੈ ਕਿਉਂਕਿ ਕਨਸਟੀਟਿਊਸ਼ਨ ਦੇ ਵਰਡ ਨੇ ਜਿਹੜੇ ਇਸਤੇਮਾਲ ਕੀਤੇ ਗਏ, ਸ਼ਡਿਊਲ ਟਰਾਈਬਸ, ਫਿਰ ਬੈਕਵਰਡ ਕਲਾਸਿਸ, ਔਰ ਜਦੋਂ ਮੰਡਲ ਕਮਿਸ਼ਨ ਰਿਪੋਰਟ VP ਸਿੰਘ ਦੇ ਵੇਲੇ ਆਈ ਉਦੋਂ OBC, ਅਦਰ ਬੈਕਵਰਡ ਕਲਾਸਿਸ ਦੀ ਟਰਮੀਨੋਲੋਜੀ ਵੀ ਆਈ। ਪਰ ਜਿਹੜਾ ਮੁੱਢਲੇ ਤੌਰ ਦੇ ਉੱਤੇ ਕਨਸਟੀਟਿਊਸ਼ਨ ਨੇ ਸ਼ਡਿਊਲ ਕਾਸਟ ਔਰ ਬੈਕਵਰਡ ਕਲਾਸਿਸ, ਸ਼ਡਿਊਲ ਟਰਾਈਬਸ, ਇਹਨਾਂ ਦੀ ਰਿਜ਼ਰਵੇਸ਼ਨ ਰੱਖੀ ਜਿਹੜੀ 30 ਸਾਲ ਲਈ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਹਾਲਾਂ ਉਹਨੂੰ ਟਾਈਮ ਟੂ ਟਾਈਮ ਜਿਹੜਾ ਉਹ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਕਿਉਂਕਿ ਇਕੱਲਾ ਇੱਕ ਰਿਜ਼ਰਵੇਸ਼ਨ ਰੱਖ ਦੇਣਾ ਕਾਫੀ ਨਹੀਂ ਹੈ ਕਿ ਤੁਹਾਨੂੰ ਜਦੋਂ ਤੁਸੀਂ ਅਪਲਾਈ ਕਰਨਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਜਾਂ ਨੌਕਰੀਆਂ ਲਈ, ਫਿਰ ਪ੍ਰਮੋਸ਼ਨ ਦੇ ਵਿੱਚ ਵੀ ਜਿਹੜਾ ਉਸੇ ਅਨੁਪਾਤ ਦੇ ਵਿੱਚ ਹੋਣਾ ਚਾਹੀਦਾ ਹੈ। ਔਰ ਇਸ ਦਾ ਇੱਕ ਵੱਡਾ ਹਿੱਸਾ ਜਿਹੜਾ ਇੱਕ ਕਮਿਸ਼ਨ ਜਿੱਥੇ ਕਿ ਕਿਉਂਕਿ ਜ਼ਾਤੀ ਸੂਚਕ ਇੰਨਾ ਕੁ ਸਾਰਾ ਮਾਈਂਡ ਸੈਟ ਹੈ ਉੱਥੋਂ ਦਾ ਕਿ ਦਲਿਤ ਭਾਈਚਾਰੇ ਦੇ ਨਾਲ ਪੈਰ ਪੈਰ ਤੇ ਵਿਤਕਰਾ ਹੁੰਦਾ ਸੀ, ਅੱਜ ਵੀ ਹੁੰਦਾ, ਲੇਕਿਨ ਇਸ ਨੂੰ ਵੀ ਕਨਸਟੀਟਿਊਸ਼ਨਲੀ ਜਿਹੜਾ ਹੈ ਅਗੇਂਸਟ ਦਾ ਲਾਅ ਬਣਾ ਕੇ ਇਸ ਦੇ ਲਈ ਦੋਸ਼ੀ ਠਹਿਰਾਇਆ ਜਾਣਾ, ਇਹ ਵੀ ਇਸ ਕਨਸਟੀਟਿਊਸ਼ਨ ਦੀ ਦੇਣ ਸੀ। ਇਹ ਵੱਖਰੀ ਗੱਲ ਹੈ ਵੀ ਇਸ ਕਲੌਜ਼ ਨੂੰ ਵੀ ਡਿਲੂਟ ਕਰਨ ਦੇ ਲਈ ਮੋਦੀ ਸਰਕਾਰ ਦੇ ਵੇਲੇ ਕਿਵੇਂ ਸੁਪਰੀਮ ਕੋਰਟ ਦਾ ਸਹਾਰਾ ਲਿਆ ਗਿਆ, ਜਿਸ ਨੇ ਕਿਹਾ ਜੀ ਕਿ ਜੇ ਕੋਈ ਚਾਰਜ ਲੱਗਦਾ ਵੀ ਹੈ ਤੇ ਉਸ ਦੇ ਖਿਲਾਫ ਕੇਸ ਰਜਿਸਟਰ ਕਰਨ ਤੋਂ ਪਹਿਲੇ ਹਾਇਰ ਆਫੀਸਰ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੈ। ਇਹਦਾ ਮਤਲਬ ਹੈ ਵੀ ਉਸ ਨੂੰ ਖਟਾਈ 'ਚ ਪਾ ਦੇਣਾ ਜਾਂ ਗਧੀ ਗੇਟ 'ਚ ਪਾ ਦੇਣਾ, ਕਿਉਂਕਿ ਉਹ ਚਾਹੁੰਦੇ ਹੀ ਨਹੀਂ ਕਿ ਇਸ ਗੱਲ ਨੂੰ ਅੱਗੇ ਤੋਰਿਆ ਜਾਏ। ਉਹ ਤਾਂ ਹੁਣ RSS ਦੇ ਥੱਲੇ ਮਨੂ ਦਾ ਜਿਹੜਾ ਕਾਸਟ ਸਿਸਟਮ ਵਾਲਾ ਸੰਵਿਧਾਨ ਹੈ, ਮਨੂ ਸੰਹਿਤਾ, ਉਸ ਨੂੰ ਲਾਗੂ ਕਰਨਾ ਚਾਹੁੰਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਵੋਟ ਦਾ ਹੱਕ ਇਸ ਵਰਗ ਨੂੰ ਮਿਲਿਆ ਤੇ ਇਹ ਇੱਕ ਵੱਡਾ ਵੋਟ ਬੈਂਕ ਵੀ ਬਣਿਆ। ਬਹੁਤ ਵੱਡਾ ਸਮਾਂ ਇਸ ਨੂੰ ਕਾਂਗਰਸ ਨੇ ਇਸਤੇਮਾਲ ਕੀਤਾ।
ਫਿਰ ਕਾਂਸ਼ੀ ਰਾਮ ਜਿਹੜੇ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਸਨ, ਸਿੱਖ ਪਰਿਵਾਰ ਨਾਲ ਉਹਨਾਂ ਦਾ ਤਾਲੁਕ ਸੀ ਜੀ, ਉਹਨਾਂ ਨੇ ਜਿਵੇਂ ਯੂਪੀ ਦੇ ਵਿੱਚ ਜਾ ਕੇ ਇੱਕ ਨਵੀਂ ਚੇਤਨਾ ਖੜੀ ਕਰਦੇ ਆ ਬਹੁਜਨ ਸਮਾਜ ਪਾਰਟੀ ਦੀ ਨੀਂਹ ਰੱਖੀ। ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਭਾਰਤ ਦੇ ਵਿੱਚ ਜਿਹੜਾ ਪਿਛੜਿਆ ਔਰ ਦਲਿਤ ਵਰਗ ਹੈ ਉਹ ਬਹੁਜਨ ਹੈ, ਔਰ ਉਹਨਾਂ ਦੀ ਮੈਜੋਰਿਟੀ ਹੈ 95% ਉਹ ਨੇ 90-95%, ਔਰ 5% ਤੋਂ ਵੀ ਘੱਟ ਬ੍ਰਾਹਮਣ, ਜਾਂ ਉਹਨੂੰ 85% ਉਹ ਕਹਿੰਦੇ ਸੀ, ਕਿਉਂਕਿ 15% ਉਹ ਹਾਇਰ ਕਾਸਟ ਜਿਨ੍ਹਾਂ 'ਚ ਬ੍ਰਾਹਮਣ, ਕਸ਼ਤਰੀ, ਕੁਛ ਹਿੱਸਾ ਰਾਜਪੂਤ, ਇਹਨਾਂ ਨੂੰ ਗਿਣਦੇ ਸੀ ਕਿ ਵੀ ਇਹ ਜਿਹੜੇ ਲੈਸ ਦੈਨ 15% ਲੋਕ ਨੇ ਇਹ 85% ਦੇ ਉੱਤੇ ਰਾਜ ਕਰਦੇ ਨੇ। ਔਰ ਉਹਨਾਂ ਦਾ ਇਹ ਮੰਨਣਾ ਸੀ ਕਿ ਜੇ 85% ਜਿਨ੍ਹਾਂ ਨੂੰ ਸਾਨੂੰ ਡਿਵਾਈਡ ਕੀਤਾ ਹੋਇਆ ਫਰਦਰ, ਅਸੀਂ ਇੱਕ ਪਲੇਟਫਾਰਮ ਤੇ ਆਈਏ ਤੇ ਅਸੀਂ ਦਿੱਲੀ ਦੀ ਜਿਹੜੀ ਪਾਵਰ ਹੈ ਉਹਨੂੰ ਥਰੂ ਬੈਲਟ ਵੋਟ ਦੇ ਜ਼ੋਰ ਨਾਲ ਹੀ ਹਥਿਆ ਸਕਦੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਸ਼ੀ ਰਾਮ ਨੇ ਬੜੀ ਕਾਮਯਾਬੀ ਦੇ ਨਾਲ ਜਿਵੇਂ ਮਾਇਆਵਤੀ ਨੂੰ ਘੜਿਆ, ਔਰ ਮਾਇਆਵਤੀ ਯੂਪੀ ਦੀ ਚੀਫ ਮਿਨਿਸਟਰ ਇੱਕ ਵਾਰ ਤੋਂ ਜ਼ਿਆਦਾ ਬਣੀ, ਸ਼ਾਇਦ 2-3 ਵਾਰ ਬਣੀ। ਔਰ ਇਹ ਸਾਰਾ ਇਹ ਬਦਕਿਸਮਤੀ ਹੈ ਕਿ ਅਲਟੀਮੇਟਲੀ ਜਿੰਨੀ ਮਰਜ਼ੀ ਇਮਾਨਦਾਰੀ ਦੇ ਨਾਲ ਕੋਈ ਰੈਵੋਲੂਸ਼ਨ ਸ਼ੁਰੂ ਹੋਏ, ਫਿਰ ਸੱਤਾ ਉਸ ਦੇ ਨਾਲ ਜੁੜਿਆ ਭ੍ਰਿਸ਼ਟਾਚਾਰ ਜਾਂ ਹੋਰ ਫੈਕਟਰ ਉਹਨੂੰ ਸਲੋ ਡਾਊਨ ਕਰ ਦਿੰਦੇ ਨੇ। ਸੋ ਉਹ ਜਿਹੜਾ ਰੈਵੋਲੂਸ਼ਨ ਸੀ, ਜੇ ਉਹ ਯੂਪੀ ਚੋਂ ਨਿਕਲ ਕੇ ਬਾਕੀ ਸਾਰੀਆਂ ਥਾਵਾਂ ਹਾਲਾਂ ਬਿਹਾਰ 'ਚ ਆਪਣੇ ਤੌਰ ਤੇ ਆਇਆ, ਉੱਥੇ ਜਿਹੜਾ ਲਾਲੂ ਯਾਦਵ ਦੀ ਪਾਰਟੀ ਨੇ ਲੰਬਾ ਵਕਤ ਰਾਜ ਕੀਤਾ ਔਰ ਹੁਣ ਵੀ ਜਿਹੜਾ ਇਹ ਸਾਰੇ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਹੈ ਉਹਨਾਂ ਦੀ। ਲੇਕਿਨ ਇੱਕ ਵੱਡਾ ਮੁੱਦਾ ਭ੍ਰਿਸ਼ਟਾਚਾਰ ਜਿਹੜਾ ਕਿ ਉਹਨੇ ਇਹਨਾਂ ਸਾਰਿਆਂ ਨੂੰ ਹੀ ਜਿਹੜਾ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਨਕਾਰੇ ਕਰ ਦਿੱਤਾ ਹੈ। ਫਿਰ ਸੈਂਟਰ ਦੀਆਂ ਏਜੰਸੀਆਂ ਉਹ ਜਦੋਂ ਕਰਪਸ਼ਨ ਕੇਸ ਰਜਿਸਟਰ ਕਰ ਲੈਂਦੀਆਂ ਨੇ, ਕਿਤੇ ਨਾ ਕਿਤੇ ਕੋਈ ਹੋਰ ਵੀ ਜਦੋਂ ਤੁਸੀਂ ਭ੍ਰਿਸ਼ਟਾਚਾਰ ਦੇ ਵਿੱਚ ਫਸਦੇ ਹੋ, ਕੋਈ ਤੁਹਾਡੇ ਹੋਰ ਵੀ ਵੀਕ ਪੁਆਇੰਟ ਹੁੰਦੇ ਨੇ, ਉਹ ਫਿਰ ਫਾਈਲਾਂ ਕੱਢ ਕੇ ਤੇ ਤੁਹਾਨੂੰ ਬਲੈਕਮੇਲ ਕਰਦੇ ਨੇ। ਔਰ ਉਹਦੇ ਥੱਲੇ ਫਿਰ ਤੁਹਾਡੀ ਟੋਨ ਹੌਲੀ 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 ਹੁੰਦੀ ਅਲਟੀਮੇਟਲੀ ਐਸਟੈਬਲਿਸ਼ਮੈਂਟ ਦਾ ਹਿੱਸਾ ਬਣ ਜਾਂਦੀ ਹੈ, ਜਿਹੜਾ ਕਿ ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਦੇਖਣ ਦੇ ਵਿੱਚ ਆ ਰਿਹਾ। ਹੁਣ ਜਿਸ ਕਰਕੇ ਮੈਂ ਇਸ ਟੌਪਿਕ ਨੂੰ ਚੁਣਿਆ ਕਿ ਇਹਨਾਂ ਨੇ ਜਦੋਂ ਇੱਕ ਦਲਿਤ ਰੈਵੋਲੂਸ਼ਨ ਆਪਣੇ ਆਪ ਦੇ ਵਿੱਚ ਖਲੋਤਾ ਹੈ, ਔਰ ਖਾਸ ਤੌਰ ਤੇ ਮੰਡਲ ਕਮਿਸ਼ਨ ਰਿਪੋਰਟ ਜਦੋਂ ਵੀਪੀ ਸਿੰਘ ਦੇ ਵੇਲੇ ਆਈ, ਜਿਹਦੇ ਚ OBC ਅਦਰ ਬੈਕਵਰਡ ਕਲਾਸਿਸ ਨੂੰ ਵੀ ਰਿਜ਼ਰਵੇਸ਼ਨ ਮਿਲੀ, ਔਰ ਉਸ ਵੇਲੇ ਸਾਰੇ ਭਾਰਤ ਦੇ ਵਿੱਚ ਇਹਨਾਂ ਜ਼ਾਤ-ਪਾਤੀ ਸਿਸਟਮ 'ਚ ਯਕੀਨ ਰੱਖਣ ਵਾਲਿਆਂ ਨੇ RSS ਦੀ ਜਿਹੜੀ ਹੈ ਦਿਸ਼ਾ ਨਿਰਦੇਸ਼ ਦੇ ਥੱਲੇ ਮੰਡਲ ਕਮਿਸ਼ਨ ਰਿਪੋਰਟ ਦੇ ਖਿਲਾਫ ਭਾਰਤ ਭਰ ਦੇ ਵਿੱਚ ਇਕੱਲੇ ਪ੍ਰੋਟੈਸਟ ਹੀ ਨਹੀਂ ਕੀਤੇ, ਸੁਸਾਈਡਸ ਦਾ ਸਿਲਸਿਲਾ ਸ਼ੁਰੂ ਹੋਇਆ, ਜ਼ਬਰਦਸਤੀ ਫੜ ਕੇ ਅੱਗਾਂ ਲਾਈਆਂ ਗਈਆਂ, ਇੱਕ ਸਿੱਖ ਸਟੂਡੈਂਟ ਨੂੰ ਸਾੜਿਆ ਗਿਆ ਦਿੱਲੀ 'ਚ, ਕਹਿ ਕੇ ਜੀ ਉਹ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਨੇ। ਹਾਲਾਂਕਿ ਪੰਜਾਬ 'ਚ ਉਸ ਪੀਰੀਅਡ 'ਚ ਉਦੋਂ VP ਸਿੰਘ ਪ੍ਰਧਾਨ ਮੰਤਰੀ ਸੀ, ਔਰ ਜਨਸੰਘ ਨੇ ਇਸ ਮੁੱਦੇ ਦੇ ਉੱਤੇ ਹੀ BJP 'ਚੋਂ ਨੇ ਜਿਹੜਾ ਉਹਦੀ ਸਰਕਾਰ ਵੀ ਤੋੜ ਦਿੱਤੀ। ਔਰ ਉਸ ਵੇਲੇ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਦਾ ਜ਼ੋਰ ਸੀ ਪੂਰਾ, ਔਰ ਜੁਝਾਰੂਆਂ ਨੇ ਇਸ ਕਿਸਮ ਦੇ ਇੱਕ ਪ੍ਰੋਟੈਸਟ ਦੇ ਉੱਤੇ ਜਿਹੜੀ ਆਪਣੀ ਕਾਰਵਾਈ ਕਰਕੇ ਔਰ ਉਹਨਾਂ ਨੇ ਇਹਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਬਿਲਕੁਲ ਅਸੀਂ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਨਹੀਂ ਹੈ, ਔਰ ਸਮਾਜ ਦੇ ਇਸ ਵਰਗ ਨੂੰ ਜਿਹੜਾ ਸਦੀਆਂ ਤੋਂ ਪਛੜਿਆ ਹੋਇਆ ਹੈ, ਦਲਿਤ ਵਰਗ ਹੈ, ਉਹਨਾਂ ਨੂੰ ਉਹਨਾਂ ਦੇ ਹੱਕ ਸਮਾਜ ਮਿਲਣੇ ਚਾਹੀਦੇ ਨੇ। ਇਸ ਲਈ ਇਹ ਪੰਜਾਬ ਦੇ ਵਿੱਚ ਇਹਨਾਂ ਦਾ ਉਹ ਮੰਡਲ ਕਮਿਸ਼ਨ ਦੇ ਖਿਲਾਫ ਜਿਹੜੀ ਲਾਈਨ ਸੀ, ਜਿਹੜੀ ਕਿ ਇਹਨਾਂ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਔਰ ਇਹਨਾਂ ਦੇ ਦੂਸਰੇ ਸੰਗਠਨ ਕਰ ਰਹੇ ਸੀ, ਇਹ ਕਾਮਯਾਬ ਨਹੀਂ ਸੀ ਹੋਏ। ਫਿਰ ਇਹਨਾਂ ਦਾ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਸਿਖਰ ਤੇ ਰਹੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਿਸ ਨੂੰ ਅਲਟੀਮੇਟਲੀ, ਕਿਉਂਕਿ ਕਾਂਸ਼ੀ ਰਾਮ ਦੇ ਤਾਂ ਆਪਣੀ ਬੈਕਗ੍ਰਾਉਂਡ ਸਿੱਖ ਸੀ, ਪਰ ਹੌਲੀ 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 ਅਸੀਂ ਦੇਖਦੇ ਹਾਂ ਕਿ ਕਿਵੇਂ ਅੱਜ ਬਾਮ ਸੇਵ ਜਿਹੜੇ ਇੱਕ ਵੱਡੀ ਜਥੇਬੰਦੀ ਭਾਰਤ ਭਰ ਦੇ ਵਿੱਚ ਦਲਿਤ ਵਰਗ ਔਰ ਪਿਛੜੇ ਵਰਗਾਂ ਦੇ ਵਿੱਚ ਕੰਮ ਕਰਦੀ ਹੈ, ਉਹਨਾਂ ਦਾ ਵੀ ਸਿੱਖਾਂ ਦੇ ਨੇੜੇ ਆਉਣਾ ਸ਼ੁਰੂ ਹੋਇਆ। ਉਹਨਾਂ ਨੇ ਅੱਡ-ਅੱਡ ਸਮਾਗਮਾਂ 'ਚ ਸ਼ਿਰਕਤ ਕੀਤੀ। ਉਹਨਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਸਮਾਗਮ 'ਚ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਆਏ, ਔਰ ਅਮਰੀਕਾ 'ਚ ਵੀ ਉਹਨਾਂ ਦੇ ਜਿਹੜੇ ਆਗੂ ਨੇ ਮਹੇਸ਼ ਰਾਮ ਜਿਹੜੇ ਉਹ ਆਏ, ਔਰ ਪਿਛਲੇ ਦਿਨਾਂ 'ਚ ਰਿਚਮੰਡ ਹਿਲ ਗੁਰਦੁਆਰਾ ਸਾਹਿਬ ਵੀ, ਜਿੱਥੇ ਕਿ ਵੌਇਸ ਆਫ ਖਾਲਸਾ ਦਾ ਵੈਬਸਾਈਟ ਲਾਂਚ ਕੀਤਾ ਔਨ ਦਾ ਨੈਟ। ਸੋ ਇਹ ਜਿਹੜਾ ਸਾਰਾ ਸੀ, ਔਰ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਨੇ ਇੱਥੇ ਵੀ ਕਿਹਾ ਸੀ ਔਰ ਆਲਰੇਡੀ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਔਰ ਦੂਜਾ ਅਸੀਂ ਪਰਿਵਰਤਨ ਯਾਤਰਾ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਸ਼ੁਰੂ ਕਰਾਂਗੇ। ਔਰ ਇਸੇ ਤਰ੍ਹਾਂ ਸਰ ਸਿਮਰਨਜੀਤ ਸਿੰਘ ਮਾਨ ਵੀ
ਉਹਨਾਂ ਦੇ ਇਕੱਠ ਦੇ ਵਿੱਚ ਪੂਨੇ ਗਏ ਜਿੱਥੇ ਉਹਨਾਂ ਨੇ ਉਹਨਾਂ ਦਾ ਬੜਾ ਸਨਮਾਨ ਕੀਤਾ ਔਰ ਇਸੇ ਤਰ੍ਹਾਂ ਬਾਕੀ। ਸੋ ਇਹ ਇੱਕ ਜਿਹੜੀ ਨੇੜੇ ਆਉਣ ਦੀ ਗੱਲ ਜਿਹੜੀ ਮੈਂ ਹਮੇਸ਼ਾ ਕਹਿੰਦਾ ਹੈ ਕਿ ਸਪਿਰਿਚੁਅਲੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋ ਹਦਾਇਤ ਹੁਕਮ ਫਰਮਾਨ ਜੋ ਵਿਚਾਰਧਾਰਾ ਲੈ ਕੀਤੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। और 10वें पातशाह ने इन गरीब सिखन को देऊं पातशाही, ये याद रखें हमरी गुरियाई, रंगरेटे गुरु के बेटे। सो ये जड़ा सारा और गुरु ग्रंथ साहब के रूप च जिस गुरु ग्रंथ साहब च गुरु साहबान की अपनी बाणी है, भगत रविदास जी, भगत कबीर जी, भगत नामदेव जी, धन्ना जी, भगत सैन जी, और जिन्हों ब्राह्मणवाद ने तो उन्होंने जातां दे विच रखा होया सी छोटियां जिन्हों शूद्र कहा जाता सी, पर गुरु साहब ने इस नूं रब्बी कलाम जिहड़ा सी उसका दर्जा 10वें पातशाह ने सब सिखन को हुक्म है गुरु मानियो ग्रंथ दे नाल एटर्नल गुरुशिप दित्ती। सो जदों असीं सिक्खी और इस समाज दे इस वर्ग की गल करदे तो मैं स्टेटमेंट अक्सर दोहरांदा है क्योंकि एक लाइन ही सब कुछ कह दिंदी है कि सिक्स ऑफ द दलित्स बाय द दलित्स फॉर द दलित्स, कि साडा तो सारा जिहड़ा धर्म ही है वो एम्पावरमेंट है उन्हां दी जिहड़े दले होए ने डाउन ट्रॉडर ने जिन्हों समाज ने ब्राह्मणवाद ने हर हक तो जिहड़ा वो वांझिया कीता सी, गुरु साहब ने हर हक रिस्टोर किया और फाइनली उन्होंने सॉवरनिटी और पोलिटिकल पावर दी। सो जाहिर है कि ब्राह्मणवाद जिथे उन्होंने विचारधारावां तो जिवें बुद्ध के थॉट तो, क्योंकि बुद्ध ने भी कास्ट सिस्टम नूं खत्म किया सी, भन्निया सी, बिल्कुल बराबरी की गल कीती सी, ब्राह्मणवाद नूं चैलेंज किया सी, ये पूजा ते दूजे तीजे जिहड़े रिचुअल दे नां थल्ले ब्राह्मण इन्हां सारियां नूं नकारिया सी। सो जाहिर है कि बुद्ध वड्डा दुश्मन सी और बुद्ध धर्म दे नाल उही दुश्मनी कमाई गई, पर जिहड़ी सिख धर्म च बुद्ध धर्म नालों भी वाधे की गल है कि गुरु साहब ने किरपान फड़ा दी उस दलित नूं जिहड़ा बिल्कुल पावरलैस सी। वो जदों पंजां दे रूप दे विच पंज प्यारियां दे रूप च खंडे बाटे दा अमृत लैंदा है, अमृत छकदा है भाई दयाल सिंह, भाई धर्म सिंह, भाई हिम्मत सिंह, भाई मोहकम सिंह, भाई साहिब सिंह, ते उन्हां दे अंदर वो जिहड़ा एकजुटता की गल आंदी है और उन्हां दे गात्रे किरपान है। और यही खालसा और इस तरह जिन्हों अबला बनाया हुआ सी औरत नूं उन्होंने भी सबला बनाया किरपान दे के। सो जे सिख धर्म अज तक भी सरवाइव किया है, वो भावें 18वीं सदी दी दूसरियां ताकतां सी, अज मैं उन्हां दा जिक्र नहीं करांगा क्योंकि असीं केजरीवाल की जिहड़ी ताज़ा स्टेटमेंट है उस दे उत्ते टिप्पणी करनी चाहुंदे हैं कि भी ये ब्राह्मणवाद किस डायरैक्शन दे विच हुण इस सारी लड़ाई नूं मोड़ रहे। सो जाहिर है कि उदों भी, और ये गल मैं नहीं कहता, इन्हां दा ही आर्य समाजी वड्डा लाला दौलत राय जिन्हें साहिब कमाल गुरु गोबिंद सिंह 20वीं सदी की बिगनिंग च लिखी, उस उन्हें ये लिखा है कि भी मैं हमेशा ये सोचता सी कि ब्राह्मणवाद ने इस्लाम नूं भी इन्ना खतरनाक नहीं समझा जिन्ना उन्होंने सिक्खी नूं समझे। और जिवें उन्होंने पहले दिन तो गुरु नानक साहब के समय तो सिक्खी की विरोधता की, फिर 22 धार के पहाड़ी राजियां दी लड़ाइयां तो लैके सुच्चा आनंद, गंगू, चंदू और इंदिरा गांधी और अज नरेंद्र मोदी तक ये सारा इतिहास असीं अक्सर दोहराते रहते हैं, मैं इस दे विच नहीं जावांगा। पर जाहिर है कि उन्होंने शास्त्र दे नाल भी और ये सारा जिस अंदाज उन्होंने सिख धर्म नूं इंटरप्रेट करने की कोशिश की, इंटाई इस्लाम बनाने की कोशिश की, और फिर सीधा शस्त्र दे नाल जून 84 का भारतीय फौज का टैंकां तोपां का हमला और पिछले 34 साल की दास्तान इस गल की गवाही है कि ब्राह्मणवाद शास्त्र ते शस्त्र दोनों के नाल ही जिहड़ा वो सिख धर्म के उत्ते हमलावर है, सिख कौम के उत्ते हमलावर है। गुरु ग्रंथ साहिब के उत्ते जिस किस्म दी सैकड़े घटनावां बेअदबी दियां वापरियां ने पिछले समय, ये सारा पार्ट जिहड़ा उस लड़ाई का। इसके बावजूद पंजाब दे विच जिथे सिंह ਸਿੰਘਣੀਆਂ ने जुझारू ਸਿੰਘਾਂ ने एक लंबी लड़ाई लगभग 10 साल की दित्ती, अज भी जिहड़ा जे इस ब्राह्मणवाद का अज जिहड़ा वड्डा रथवान है मोदी, उसका रथ चारे पासे घुम्या 2014 ਦੀਆਂ ਚੋਣਾਂ ਵੇਲੇ पंजाब च उस रथ नूं सिखां ने रोकिया। वो भावें उन्हां दे खिलाफ जिहड़ी, क्योंकि बादल दल पहला ही इहदे मोदी दे रथ ते चढ़िया होया सी, वो तां रथ दा
ਘੋੜੇ ਨੂੰ ਅੱਗੇ ਜਿਹੜਾ ਜੌਂ ਖਵਾ ਰਿਹਾ ਸੀ ਬਾਦਲ ਜੀ। ਔਰ ਇਹ ਜਿਹੜਾ ਭਾਵੇਂ ਆਮ ਆਦਮੀ ਪਾਰਟੀ ਦੇ 3 ਮੈਂਬਰ ਪਾਰਲੀਮੈਂਟ ਉਸ ਪੀਰੀਅਡ ਦੇ ਵਿੱਚ 4 ਮੈਂਬਰ ਪਾਰਲੀਮੈਂਟ ਬਣੇ, ਪਰ ਇਹ ਬਹੁਤ ਵੱਡਾ ਇਹਨਾਂ ਦੇ ਮੂੰਹ ਤੇ ਤਮਾਚਾ ਸੀ ਬ੍ਰਾਹਮਣਵਾਦੀਆਂ ਦੇ ਕਿ ਭਾਈ 4 ਚਫੇਰਿਓਂ ਮੋਦੀ ਮੋਦੀ ਹੋ ਰਹੀ ਹੈ, ਅਬ ਕੀ ਵਾਰ ਮੋਦੀ ਕੀ ਵਾਰੀ, ਇਸ ਕਿਸਮ ਦੇ ਨਾਰੇ ਲੱਗ ਰਹੇ ਸੀ। ਤੇ ਇਹ ਜਿਹੜਾ ਸਾਰਾ ਪਾਰਟ ਹੈ ਇਹ ਉਹਨਾਂ ਨੂੰ ਚੁਭਿਆ ਔਰ ਇਹ ਫਿਰ ਅਸੀਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਵੀ ਦੇਖਦੇ ਕਿ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਨਖਿੱਧ ਹੈ ਔਰ ਉਹਦੇ ਜੋ ਜ਼ੁਲਮਾਂ ਦੀ ਕਹਾਣੀ ਹੈ ਇੱਕ ਆਪਣੀ ਹੈ, ਲੇਕਿਨ ਜਿਸ ਅੰਦਾਜ਼ 'ਚ ਮੋਦੀ ਔਰ ਬਾਦਲ ਕਿਆਂ ਨੂੰ ਪੰਜਾਬ ਵਾਲਿਆਂ ਨੇ ਪਟਕਣੀ ਦਿੱਤੀ, ਮੋਦੀ ਦੀ ਪਾਰਟੀ 16-17 ਸੀਟਾਂ ਤੋਂ 2 ਤੇ ਔਰ ਬਾਦਲ ਜਿਹੜਾ ਉਹ ਤੀਸਰੇ ਦਰਜੇ ਤੇ ਚਲੀ ਗਈ, ਆਮ ਆਦਮੀ ਪਾਰਟੀ ਉਭਰੀ। ਹੁਣ ਹਾਲਾਂਕਿ ਚਾਹੀਦਾ ਇਹ ਸੀ ਕਿ ਬਾਹਰਲੇ ਸਿੱਖਾਂ ਨੇ ਵੀ ਉਹਦੇ 'ਚ ਮੇਨ ਰੋਲ ਅਦਾ ਕੀਤਾ ਉਸ ਚੇਂਜ ਦੇ ਵਿੱਚ, ਪੰਜਾਬ ਦੇ ਸਿੱਖਾਂ ਨੇ ਵੀ, ਲੇਕਿਨ ਮੰਦੇ ਭਾਗਾਂ ਨੂੰ ਜਿਹੜੀਆਂ ਸਾਡੀਆਂ ਪੰਥਕ ਧਿਰਾਂ ਉੱਥੇ ਨੇ ਉਹਨਾਂ ਦਾ ਕਦੇ ਵੀ ਇੱਕ ਮਿਨੀਮਮ ਪ੍ਰੋਗਰਾਮ ਦੇ ਉੱਤੇ ਵੱਜ ਕੇ ਲੋਕਾਂ ਨੂੰ ਇੱਕ ਕ੍ਰੈਡੀਬਲ ਥਰਡ ਬਦਲ ਦੇ ਤੌਰ ਤੇ ਅੱਗੇ ਉਭਰਨ ਦੀ ਲਾਈਨ ਜਿਹੜੀ ਆ ਉਹ ਧੂਮਿਲ ਹੋ ਜਾਂਦੀ ਹੈ। ਗੱਲਾਂ ਤੁਰਦੀਆਂ ਨੇ, ਹਰ ਕੋਈ ਪੰਥਕ ਏਕਤਾ ਵੀ ਕਰਨਾ ਚਾਹੁੰਦਾ ਹੈ, ਪਰ ਜਦੋਂ ਕੋਈ ਚੀਜ਼ ਡਿਲੀਵਰ ਕਰਨ ਦਾ ਵੇੜਾ ਆਉਂਦਾ ਹੈ ਫਿਰ ਹਰ ਇੱਕ ਦਾ ਜਿਹੜਾ ਆਪੋ ਆਪਣਾ ਰਵੱਈਆ ਹੁੰਦਾ ਔਰ ਉਹਦਾ ਹੀ ਨਤੀਜਾ ਸੀ ਕਿ ਜਿਹੜਾ ਇੱਕ ਵੈਕਿਊਮ ਸੀ ਉਹਦੇ 'ਚ ਇਹ ਤੀਸਰੀ ਧਿਰ ਵਜੋਂ ਅਰਵਿੰਦ ਕੇਜਰੀਵਾਲ ਜਿਹੜਾ ਉਹ ਵੜ ਗਿਆ ਆ ਕੇ, ਭਾਵੇਂ ਉਹਦੇ ਸਿਰ ਤੇ ਗਾਂਧੀ ਟੋਪੀ ਸੀ, ਲੇਕਿਨ ਇਮਾਨਦਾਰੀ ਦੀ ਗੱਲ, ਇਸ ਸਾਰਿਆਂ ਤੋਂ ਛੁਟਕਾਰਾ ਪਾਉਣ ਦੀ ਲਾਈਨ ਜੋ ਚੱਲ ਰਿਹਾ ਸੀ, ਡਰੱਗਸ ਦਾ ਪੰਜਾਬ ਦੇ ਵਿੱਚ ਬੋਲਬਾਲਾ ਸੀ ਔਰ ਹੌਲੀ ਹੌਲੀ ਜਿਵੇਂ ਕੇਜਰੀਵਾਲ ਦੀ ਡਰਾਮੇਬਾਜ਼ੀ, ਕਦੇ ਉਹ ਬੰਗਲਾ ਸਾਹਿਬ ਸੰਗਤਾਂ ਦੇ ਵਿੱਚ ਜਾ ਕੇ ਲਾਈਨ 'ਚ ਖੜਾ ਹੁੰਦਾ ਸੀ ਸਵੇਰੇ ਕੀਰਤਨ ਸੁਣਨ ਵਾਲਿਆਂ 'ਚ, ਨਿਊਯਾਰਕ ਆਇਆ, ਆਪੇ ਹੀ 에ਅਰਪੋਰਟ ਤੋਂ ਰਿਚਮੰਡ ਹਿਲ ਗੁਰਦੁਆਰੇ ਪਹੁੰਚ ਗਿਆ, ਉੱਥੇ ਮੂੰਹ ਤੋਂ ਸਿਰ ਧੋ ਕੇ ਲੰਗਰ ਛਕ ਰਿਹਾ ਜਾਂ ਅੰਦਰ ਆਇਆ ਹੋਇਆ। ਸੋ ਬਹੁਤ ਸਾਰੇ ਸਿੱਖਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਜੀ ਦੇਖੋ ਕੇਜਰੀਵਾਲ ਤਾਂ ਉਹੀ ਆਈਡੀਅਲ ਨੇ ਸਿੱਖੀ ਦੇ, ਇਮਾਨਦਾਰ ਸਿਸਟਮ ਦੇਣਾ, ਕਰਪਸ਼ਨ ਦੇ ਖਿਲਾਫ ਖਲੋਣਾ। ਉਦੋਂ ਇਹਦੀਆਂ ਸਟੇਟਮੈਂਟਾਂ ਜਿਹੜੀਆਂ ਨੇ, ਕਿਉਂਕਿ ਦੂਸਰੇ ਜਿਹੜੇ ਨੇ ਉਹਨੂੰ ਐਨਾਰਕਿਸਟ ਕਮਿਊਨਿਸਟ ਦੂਜੇ ਕਹਿ ਰਹੇ ਸੀ, ਤੇ ਸਾਡੇ 'ਚੋਂ ਵੀ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਘੱਟੋ ਘੱਟ ਹੋਰ ਜੋ ਮਰਜ਼ੀ ਹੋਏ ਹਿੰਦੂ ਤਵੀ ਨਹੀਂ ਹੈ ਔਰ ਇਹਨਾਂ ਹਿੰਦੂ ਤਵੀਆਂ ਤੋਂ ਛੁਟਕਾਰਾ ਪਾਉਣ ਲਈ ਮਿਡਲ ਲਾਈਨ ਦੇ ਵਿੱਚ ਕੋਈ ਆ ਜਾਏ ਇਹਨਾਂ ਨੂੰ ਕੱਢਣ ਦੇ ਲਈ। ਅਸੀਂ ਉਦੋਂ ਵੀ ਸਾਡੀਆਂ ਪਿਛਲੇ ਉਹ ਸਾਰੇ ਪੀਰੀਅਡ ਦੀਆਂ ਜਿਹੜੀਆਂ ਨੇ ਉਹ ਕੱਢ ਕੇ ਦੇਖੀਆਂ ਜਾ ਸਕਦੀਆਂ ਨੇ ਵੀਡੀਓਜ਼, ਹੁਣ ਤਾਂ ਓਵਰ 7000 ਵੀਡੀਓ ਜਿਹੜੀਆਂ ਨੇ ਉਹ ਇੰਟਰਨੈਟ ਤੇ ਪਈਆਂ ਨੇ ਕਿ ਅਸੀਂ ਪਹਿਲੇ ਦਿਨ ਤੋਂ ਇਸ ਗੱਲ ਨੂੰ, ਔਰ ਮੈਂ ਈਵਨ ਪਬਲਿਕਲੀ ਸੁਖਪਾਲ ਸਿੰਘ ਖਹਿਰਾ ਜਦੋਂ ਪਿਛਲੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਉਦੋਂ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਸੀ ਔਰ ਉੱਥੇ ਆਏ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ, ਮੇਰੇ ਤੋਂ ਬਾਅਦ ਉਹਨਾਂ ਬੋਲਣਾ ਸੀ ਔਰ ਮੈਂ ਜਦੋਂ ਉਹਨਾਂ ਨੇ ਮੱਥਾ ਟੇਕਿਆ ਮੈਂ ਅਜੇ ਬੋਲਣ ਲਈ ਖਲੋਤਾ ਹੀ ਸੀ, ਤੇ ਮੈਂ ਉਹਦੇ 'ਚ ਵੀ ਇਹ ਗੱਲ ਬੜੇ ਜਿਹੜਾ ਡਾਇਰੈਕਟ ਚੈਲੰਜ ਦੇ ਰੂਪ 'ਚ ਕਹੀ ਸੀ ਕਿ ਦੇਖੋ ਤੁਸੀਂ ਕਾਂਗਰਸ ਦੇ ਸਪੋਕਸਮੈਨ ਸੀ, ਉਦੋਂ ਤੁਸੀਂ ਇਹ ਗੱਲ TV 84 ਦੇ ਇੰਟਰਵਿਊ 'ਚ ਕਹੀ ਸੀ ਕਿ ਕਿਸੇ ਵੀ ਨੈਸ਼ਨਲਿਸਟ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਹੈ, ਅਕਾਲੀ ਜਿਹੜੇ ਨੇ ਉਹ ਸਿੱਖਾਂ ਦੇ ਔਰ ਪੰਜਾਬ ਦੇ ਹੱਕਾਂ ਦੇ ਲਈ ਜਿਹੜੀ ਹੈ ਸਭ ਤੋਂ ਪੁਰਾਣੀ ਪਾਰਟੀ ਪੰਜਾਬ ਦੀ ਸੀ, ਪਰ ਉਹ ਰਲ ਗਏ ਨੇ RSS ਦੇ ਨਾਲ ਔਰ ਹੁਣ ਜਿਹੜਾ ਔਰ ਉਦੋਂ ਇਹ ਕਾਂਗਰਸ ਸਪੋਕਸਮੈਨ ਸੀ। ਮੈਂ ਕਿਹਾ ਜੀ ਹੁਣ ਤੁਸੀਂ ਉਸੇ ਇੱਕ ਪਾਰਟੀ 'ਚ ਜਾ ਰਹੇ ਹੋ ਜਿਹਦੀ ਸਿਰ ਤੇ ਗਾਂਧੀ ਟੋਪੀ ਹੈ, ਗਾਂਧੀ ਦੀ ਵਿਚਾਰਧਾਰਾ ਜੋ ਯਕੀਨ ਰੱਖਦੇ ਨੇ ਔਰ ਪੰਜਾਬ ਦੀਆਂ ਮੰਗਾਂ, ਪੰਜਾਬ ਦੇ ਪਾਣੀਆਂ ਦੇ ਉੱਤੇ ਹਰਿਆਣੇ ਦਾ ਹੱਕ ਜਤਾਉਂਦੇ ਨੇ ਔਰ ਉਸ ਸਾਰੇ 'ਚੋਂ ਐਸੀ ਕਿਹੜੀ ਚੀਜ਼ ਹੈ ਕੇਜਰੀਵਾਲ ਜਾਂ ਉਸ ਪਾਰਟੀ ਦੀ ਜਿਹੜੀ ਕਿ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਸਾਰੇ ਜਿਹੜੇ ਨੇ ਤੁਸੀਂ ਸਾਰੇ ਬੜੇ ਸ਼ਾਨੋ ਸ਼ੌਕਤ ਦੇ ਨਾਲ ਜੰਪ ਕਰ ਰਹੇ ਹੋ। ਔਰ ਉਹਦੇ 'ਚ ਉਹਨਾਂ ਨੇ ਆਪਣੀ ਸਪੀਚ ਦੇ ਸ਼ੁਰੂ 'ਚ ਕਿਹਾ ਸੀ ਜੀ ਮੈਂ ਇੱਥੇ ਪਾਰਟੀ ਵੱਲੋਂ ਨਹੀਂ ਨਿੱਜੀ ਤੌਰ ਤੇ ਆਇਆ, ਸੋ ਉਹਨਾਂ ਨੇ ਤੇ ਆਪਣਾ ਜਿਹੜਾ ਉਹ ਪੱਲਾ ਝਾੜ ਲਿਆ ਸੀ। ਲੇਕਿਨ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਚੋਣਾਂ ਦੇ ਵਿੱਚ ਜਿਹੜਾ ਉਹ ਸਾਰਾ ਉਭਾਰ ਵੀ ਸਾਹਮਣੇ ਆਇਆ। ਆਮ ਆਦਮੀ ਪਾਰਟੀ 20 ਸੀਟਾਂ ਉਹਨੂੰ ਮਿਲੀਆਂ, 2 ਸੀਟਾਂ ਬੈਂਸ ਭਰਾ ਸਿਮਰਜੀਤ ਸਿੰਘ ਬੈਂਸ ਔਰ ਬਲਵਿੰਦਰ ਸਿੰਘ ਜਿਹੜੇ ਲੁਧਿਆਣੇ ਤੋਂ, ਕਿਉਂਕਿ ਇਹਨਾਂ ਦਾ ਵੀ ਅਲਾਇੰਸ ਸੀ ਔਰ ਇਹਨਾਂ ਦੀਆਂ ਮੀਟਿੰਗਾਂ 'ਚ ਕੇਜਰੀਵਾਲ ਬੜਾ ਅੱਗੇ ਹੋ ਕੇ ਜਿਹੜਾ ਉਹ ਬੋਲਦਾ ਸੀ, ਇਹਨਾਂ ਨੇ ਹੀ ਸਾਰਾ ਉਹਦੇ ਲੁਧਿਆਣੇ ਦਾ ਵੀ ਉਹਨੂੰ ਦੌਰਾ ਕਰਵਾਇਆ। ਹੁਣ ਜ਼ਾਹਰ ਹੈ ਕਿ 2 ਸੀਟਾਂ ਉਹਨਾਂ ਦੀਆਂ, ਸੋ ਇਹ ਆਮ ਆਦਮੀ ਪਾਰਟੀ ਵੱਡੀ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਉਭਰੀ ਵਿਧਾਨ ਸਭਾ ਦੇ ਵਿੱਚ, ਅਕਾਲੀ ਨੰਬਰ 3 ਤੇ ਚਲੇ ਗਏ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਇਸ ਦੇ ਲੈਜਿਸਲੇਚਰ ਪਾਰਟੀ ਦੇ ਚੇਅਰਪਰਸਨ ਬਣੇ, ਉਸ ਤੋਂ ਪਹਿਲਾਂ HS ਫੂਲਕਾ ਸਨ, ਉਹ ਤਾਂ ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਲੱਗਾ ਕਿ ਜੀ ਮੈਂ ਜਿਹੜਾ ਨਵੰਬਰ 84 ਦੇ ਕੇਸ ਲੜਨੇ ਨੇ ਤੇ ਮੈਂ ਦਿੱਲੀ ਜਾਣਾ। ਮੈਨੂੰ ਲੱਗਦਾ ਹੈ ਕਿ ਵੀ ਉਹ ਜ਼ਿਆਦਾ ਸਿਆਣੇ ਨੇ ਕਈ ਮਾਮਲਿਆਂ 'ਚ, ਉਹਨਾਂ ਨੇ ਦੇਖ ਲਿਆ ਹੋਣਾ
ਕਿ ਵੀ ਉਹ ਜਿਸ ਇੰਡੀਪੈਂਡੈਂਸ ਨਾਲ ਕੰਮ ਕਰਨਾ ਚਾਹੁੰਦੇ ਨੇ ਵੀ ਉਹ ਜਿਹੜਾ ਦਿੱਲੀ ਬੈਠਿਆ ਜਿਹੜਾ ਕੇਜਰੀਵਾਲ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਿਆ ਜਾਂ ਪੰਜਾਬ ਦੀ ਸਿਆਸਤ 'ਚ ਰਹਿ ਕੇ ਆਇਆ ਉਹ ਕੇਜਰੀਵਾਲ ਹੋਰ ਸੀ। ਹੁਣ ਜਿਹੜਾ ਉਹ ਪਾਰਟੀ ਦੇ ਹੈੱਡ ਦੇ ਤਰੀਕੇ ਦੇ ਨਾਲ ਡਿਕਟੇਟੋਰੀਅਲ, ਉਹ ਤਾਂ ਜਿਵੇਂ ਇੱਜ਼ਤਦਾਰ ਬੰਦਾ ਆਪਣੀ ਪੱਗ ਬਚਾਉਂਦਾ ਹੈ, ਉਹ ਤਾਂ ਉੱਥੋਂ ਨਿਕਲ ਗਏ। ਔਰ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਮੁਖੀ ਬਣੇ। ਸੁਖਪਾਲ ਸਿੰਘ ਖਹਿਰਾ ਆਊਟਸਪੋਕਨ ਹੈ, ਇਹ ਕੋਈ ਸ਼ੱਕ ਨਹੀਂ ਹੈ। ਕਾਂਗਰਸ 'ਚ ਵੀ ਉਹ ਜਦੋਂ ਰਹਿੰਦੇ ਆ ਉਹਨੇ ਆਪਣੇ ਦਿਲ ਦੀ ਗੱਲ ਵੀ ਕਹੀ ਹੈ। ਬਾਕੀ ਕੌਣ ਕੀ ਹੈ ਇਹ ਹਰ ਕੋਈ ਆਪਣੇ ਕੀਤੇ ਦਾ ਦੇਣਦਾਰ ਹੈ। ਅਸੀਂ ਤਾਂ ਪਬਲਿਕ ਲਾਈਫ ਜਦੋਂ ਕਿਸੇ ਦਾ ਕਿਰਦਾਰ ਦੇਖਦੇ ਤੇ ਜ਼ਾਹਰ ਹੈ ਕਿ ਉਸ ਨੇ ਇਮਾਨਦਾਰੀ ਦੇ ਨਾਲ ਜਿਹੜਾ ਹੈ ਪਾਰਟੀ ਦੀ ਪੋਜੀਸ਼ਨ ਨੂੰ ਵੀ ਆਰਟੀਕੂਲੇਟ ਕੀਤਾ। ਔਰ ਖਾਸ ਤੌਰ ਤੇ ਜਦੋਂ 2020 ਦੇ ਮਾਮਲੇ 'ਚ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ 70 ਸਾਲ ਦਾ ਜਿਹੜਾ ਇਤਿਹਾਸ ਸੀ ਡਿਸਕ੍ਰਿਮੀਨੇਸ਼ਨ ਦਾ ਸਿੱਖਾਂ ਦੇ ਖਿਲਾਫ ਉਹ ਰਿਲੇਟ ਕਰਕੇ ਕਿਹਾ ਵੀ ਦੱਸੋ ਵੀ ਇੱਥੋਂ ਤੱਕ ਗੱਲ ਪਹੁੰਚੀ ਕਿਵੇਂ। ਹੁਣ ਇਹਨੂੰ ਹੀ ਆਧਾਰ ਬਣਾ ਕੇ ਕਾਫੀ ਵਾਵੇਲਾ ਹੋਇਆ। ਉਦੋਂ ਇੰਨਾ ਕਿ ਕੁਭਾਰ ਸੀ ਕਿ ਉਹਨਾਂ ਨੂੰ ਲੱਗਿਆ ਕਿ ਵੀ ਨਹੀਂ ਇਹ ਐਕਸ਼ਨ ਜਿਹੜਾ ਸਾਨੂੰ ਇਸ ਵੇਲੇ ਲਿਆ ਤੇ ਪੁੱਠਾ ਪਏਗਾ, ਇਹ ਹੀਰੋ ਬਣ ਜਾਏਗਾ। ਔਰ ਉਹਨਾਂ ਨੇ ਵਕਤ ਪਾ ਕੇ ਕੁਝ ਹਫ਼ਤੇ ਬਾਅਦ ਹੀ ਪਿਛਲੇ ਦਿਨਾਂ 'ਚ ਜਿਵੇਂ ਹਰਪਾਲ ਸਿੰਘ ਨਾਂ ਦੇ ਇੱਕ ਸੱਜਣ ਨੂੰ ਜਿਹੜੇ ਐਮਐਲਏ ਨੇ ਜ਼ਾਹਰ ਹੈ ਔਰ ਦਲਿਤ ਭਾਈਚਾਰੇ ਨਾਲ ਇਹ ਵੀ ਉਹਨਾਂ ਨੇ ਕਹਿ ਕੇ ਸ਼ੁਰੂ ਕੀਤਾ। ਅਦਰਵਾਈਜ਼ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਬਣਾਇਆ ਸੀ ਉਦੋਂ ਕਿਸੇ ਨੇ ਇਹ ਤਾਂ ਨਹੀਂ ਸੀ ਕਿਹਾ ਵੀ ਉਹ ਨੌਨ ਦਲਿਤ ਨੇ। ਨਹੀਂ, ਜ਼ਾਹਰ ਹੈ ਕਿ ਪਾਰਟੀ ਦੇ ਵਿੱਚ ਤੁਸੀਂ ਜਿਹਨੂੰ ਯੋਗ ਸਮਝਦੇ ਹੋ ਆਲਰੇਡੀ ਉਹ ਜਿਹੜਾ ਐਕਸਪੀਰੀਅੰਸਡ ਵੀ ਸੀ ਤੁਸੀਂ ਬਣਾਇਆ। ਹੁਣ ਇਹ ਜਿਹੜਾ ਇਸ ਸਾਰੇ ਪੀਰੀਅਡ 'ਚ ਉਹ ਖਹਿਰੇ ਨੂੰ ਵੀ ਪਨਿਸ਼ ਕਰਨਾ ਚਾਹੁੰਦੇ ਸੀ ਇਸ ਲਈ ਕਿ ਉਹ ਵਾਸਟ ਹਿੰਦੂ ਤਵੀ ਕਰੈਕਟਰ ਨੂੰ, ਕਿਉਂਕਿ ਅਲਟੀਮੇਟਲੀ ਕੇਜਰੀਵਾਲ ਵੀ ਹਿੰਦੂ ਤਵੀਆਂ ਦਾ ਹੀ ਮੋਹਰ ਹੈ। ਔਰ ਇਹ ਜਦੋਂ ਜੇ ਤੁਸੀਂ ਸਿਆਸਤ ਦੇ ਰੁਖ ਚੱਖ ਦੇਖੋ ਤੇ ਮੈਂ ਕੱਲ ਕੇ ਪਰਸੋਂ ਹੀ ਸ਼ਾਇਦ ਜ਼ੁਲਫਕਾਰ ਅਲੀ ਭੁੱਟੋ ਦੀ ਕੋਟ ਕਿਤੇ ਦੇਖ ਰਿਹਾ ਸੀ ਕਿ ਸਿਆਸਤ ਉਸ ਡੈਲੀਕੇਸੀ ਦਾ ਨਾਂ ਹੈ ਕਿ ਜਿਹੜਾ ਤੁਸੀਂ ਆਪਣੇ ਦੁਸ਼ਮਣ ਦੇ ਆਲਣੇ ਵਿੱਚ ਆਪਣੀਆਂ ਪਤਲੀਆਂ ਉਂਗਲਾਂ ਦੇ ਨਾਲ ਆਪਣੇ ਆਂਡੇ ਜਿਹੜੀ ਹੈ ਉਸ ਦੇ ਥੱਲੇ ਰੱਖ ਦਿਓ ਔਰ ਉਹਨੂੰ ਵੀ ਪਤਾ ਨਾ ਲੱਗੇ ਕਿ ਬਈ ਇਹ ਕਦੋਂ ਆਂਡੇ ਰੱਖੇਗੇ, ਇਹ ਤੁਹਾਡੀ ਸਕਸੈਸ ਹੈ। ਸੋ ਜ਼ਾਹਰ ਹੈ ਕਿ ਹਿੰਦੂ ਤਵੀਆਂ ਨੇ ਸਾਰੇ ਆਂਡੇ ਜਿਹੜੇ ਨੇ ਉਹ ਕੋਈ ਮੋਦੀ ਦੀ ਬਾਸਕਟ 'ਚ ਨਹੀਂ ਪਾਏ ਹੋਏ, ਉਹਨਾਂ ਨੇ ਬੈਕਅਪ ਵੀ ਰੱਖੇ ਹੋਏ ਨੇ। ਈਵਨ ਜੇ ਅਮਰਿੰਦਰ ਜਿੱਤਦਾ ਕਾਂਗਰਸ ਦੇ ਟਿਕਟ ਦੇ ਉੱਤੇ ਹੈ, ਕਾਂਗਰਸ ਦਾ ਚੀਫ ਮਿਨਿਸਟਰ ਹੈ ਔਰ ਕਾਰਡ ਉਹ ਹਿੰਦੂ ਤਵੀਆਂ ਦਾ ਖੇਡ ਰਿਹਾ। ਅੱਜ ਹੀ ਮੈਨੂੰ ਇੱਕ ਪ੍ਰੋਮੀਨੈਂਟ ਆਗੂ ਪੰਜਾਬ 'ਚ ਦੱਸ ਰਹੇ ਸੀ, ਮੈਂ ਕਿਹਾ ਜੀ ਇਹਨੂੰ ਕਿਉਂ ਐਡਾ ਇਹ ਹਿੰਦੂ ਤਵੀ ਬਣਿਆ। ਕਹਿੰਦਾ ਜੀ ਇਹਦੀਆਂ ਫਾਈਲਾਂ, ਇਹਦੇ ਜਵਾਈ ਦੇ ਖਿਲਾਫ ਕੇਸ, ਇਹਦੀ ਵਾਈਫ ਦੇ ਪੈਸੇ ਸਵਿਸ ਬੈਂਕਾਂ ਜਿਹਦੇ ਆਪਣੇ ਉਹ ਸਾਰੇ ਫਾਈਲਾਂ ਰੱਖੀਆਂ ਹੋਈਆਂ ਔਰ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਅਸੀਂ ਆਵਾਜ਼ ਜਿਹੜੀ ਹੈ ਕੱਢੀ ਕੋਈ ਤੇ ਉਹ ਸਾਰਾ ਕੁਝ ਜ਼ਾਹਰ ਹੋਏਗਾ। ਜੋ ਹੁਣ ਜੇ ਸ਼ਸ਼ੀ ਥਰੂਰ ਜਾਂ ਚਿਦੰਬਰਮ ਜਾਂ ਉਹਦਾ ਕਰੁਣਾਨਿਧੀ ਦਾ ਮੁੰਡਾ ਜਾਂ ਤਮਿਲਨਾਡੂ ਦਾ ਇੱਕ ਹੋਰ ਮਾਰੇ ਕਿ ਕੀ ਹੈ ਮੈਕਨ, ਉਹਨਾਂ ਦੇ ਖਿਲਾਫ ਸਾਰੇ ਕੇਸ ਜਾਂ ਹੁਣ ਅੱਜ ਕੱਲ੍ਹ 'ਚ ਲਾਲੂ ਯਾਦਵ ਦੇ ਖਿਲਾਫ ਇੱਕ ਦਿੱਲੀ ਦੇ ਵੀ ਸੰਮਣ ਜਾਰੀ ਕਰਤੇ ਨੇ। ਉਸ ਤੋਂ ਪਹਿਲਾਂ ਇਹੀ ਗੱਲ ਜਿਹੜੀ ਹੈ ਉਹ ਬਿਹਾਰ ਦੇ ਚੀਫ ਮਿਨਿਸਟਰ ਬਾਰੇ ਵੀ ਨਿਤੀਸ਼ ਕੁਮਾਰ ਬਾਰੇ ਕਹੀ ਜਾਂਦੀ ਹੈ ਕਿ ਜੀ ਉਹਨੂੰ ਕੀ ਹੋਇਆ, ਇਧਰੋਂ ਛੱਡ ਕੇ ਬੀਜੇਪੀ 'ਚ ਰਲ ਗਿਆ। ਔਰ ਗੱਲ ਸਾਹਮਣੇ ਇਹ ਆਈ ਜਿਹੜੀ ਗੁਪਤੀ ਆ ਉਹਨਾਂ ਦੇ ਫਾਈਲਾਂ ਕਿ ਕੋਈ ਮਰਡਰ ਕੇਸ ਹੈ ਉਹਦੇ ਉੱਤੇ ਪੁਰਾਣਾ ਔਰ ਉਹਨਾਂ ਨੇ ਉਹ ਫਾਈਲ ਦਿਖਾ ਕੇ ਉਹਨੂੰ ਕਿਹਾ ਕਿ ਵੀ ਦੱਸ ਇਹਨੂੰ ਖੋਲੀਏ ਫਾਈਲ। ਸੋ ਜ਼ਾਹਰ ਹੈ ਵੀ ਇਹ ਇਸ ਕਿਸਮ ਦੇ ਹੱਥਕੰਡੇ ਵਰਤ ਕੇ ਇਹ ਸਾਰਾ ਪਾਰਟ ਕਰਦੇ ਨੇ। ਔਰ ਕੇਜਰੀਵਾਲ ਬਾਰੇ ਮੈਨੂੰ ਪਹਿਲੇ ਦਿਨ ਤੋਂ ਹੀ ਉਸ ਦਾ ਜਿਸ ਕਿਸਮ ਦੀ ਜਿਹਨੂੰ ਉਹ ਪਰਸ਼ੀਅਨ 'ਚ ਦਸਤਾਰ ਗੁਫਤਾਰ ਰਫਤਾਰ ਕਹਿੰਦੇ ਨੇ, ਮੈਨੂੰ ਉਹ ਬੜਾ ਕਨਿੰਗ ਕੌਨ ਆਰਟਿਸਟ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲਾ ਕਰੈਕਟਰ ਲੱਗਦਾ ਸੀ। ਔਰ ਉਹ ਆਪਣੀ ਪੋਲਿਟਿਕਸ ਵੀ ਜ਼ਾਹਰ ਕਰਦਾ ਸੀ। ਉਹਨੇ ਕਦੇ ਵੀ ਜਿਹੜਾ ਈਵਨ ਜਿਹੜੇ ਵਿਦਨ ਦਾ ਪਾਰਟੀ ਕੋਈ ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ ਵਰਗੇ ਜੇ ਕਸ਼ਮੀਰ 'ਚ ਆਰਟੀਕਲ 370 ਦੇ ਹਵਾਲੇ ਨਾਲ ਉਹਨਾਂ ਨੇ ਲੋਕਾਂ ਦੀ ਰਾਏ ਜਾਣਨ ਦੀ ਗੱਲ ਕੀਤੀ ਔਰ ਉਹਨਾਂ ਦੇ ਉੱਤੇ ਅਟੈਕ ਕੀਤਾ ਹਿੰਦੂ ਤਵੀਆਂ ਨੇ, ਕੇਜਰੀਵਾਲ ਨੇ ਡਿਸਟੈਂਸ ਕਰ ਲਿਆ ਕਿ ਜੀ ਇਹ ਤਾਂ ਉਹਦੇ ਨਿੱਜੀ ਖਿਆਲ ਨੇ। ਇਸੇ ਤਰ੍ਹਾਂ ਅਸੀਂ ਦੇਖਦੇ ਉਸ ਤੋਂ ਪਹਿਲਾਂ ਈਵਨ ਅੰਨਾ ਹਜ਼ਾਰੇ ਦੇ ਨਾਲ ਵੀ, ਹਾਲਾਂ ਉਹ ਵੀ ਆਰਐਸਐਸ ਦਾ ਹੀ ਸਟੂਜ ਸੀ, ਅੰਨਾ ਹਜ਼ਾਰੇ, ਰਾਮਦੇਵ, ਇਹ ਸਾਰੇ ਉਹਨਾਂ ਨੇ ਔਰ ਸ਼੍ਰੀ ਰਵੀ ਸ਼ੰਕਰ ਇੱਕ ਹੋਰ ਫਰਾਡ, ਇਹ ਸਾਰੇ ਉਹਨਾਂ ਦੇ ਹੀ ਦੁਮਛੱਲੇ ਸੀ। ਲੇਕਿਨ ਉਹ ਇਹ ਦੇਖਦੇ ਨੇ ਕਿਹਨੂੰ ਕਿੱਥੇ ਵਰਤਣਾ, ਕਿਹਦੀ ਕ੍ਰੈਡੀਬਿਲਿਟੀ ਕਿੱਥੇ ਖੜੀ ਕਰਕੇ। ਔਰ ਹੁਣ ਜਿੰਨੇ ਦਿੱਲੀ ਦੇ ਵਿੱਚ ਫਿਰ ਬਾਅਦ ਦੇ ਵਿੱਚ ਇਨੋਗਰੇਸ਼ਨਸ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਕੇਜਰੀਵਾਲ ਅੱਗੇ ਹੈ ਉਹੀ ਨਾਰੀਅਲ ਵੀ ਤੋੜਦਾ ਹੈ, ਮੰਤਰ ਵੀ ਪੜ੍ਹਦਾ ਹੈ। ਬੰਦਾ ਸਿੰਘ ਬਹਾਦਰ ਦੇ ਨਾਂ ਥੱਲੇ ਦਿੱਲੀ 'ਚ ਕੋਈ ਪੁੱਲ ਜਾਂ ਕੋਈ ਹੋਰ ਦੇ ਉਦਘਾਟਨ ਦੇ ਵੇਲੇ ਸਭ ਹਿੰਦੂ ਤਵੀ ਰਸਮਾਂ ਹੋਈਆਂ। ਕੋਈ ਜਿਹੜਾ ਈਵਨ ਸਿੱਖ ਗ੍ਰੰਥੀ ਤੱਕ ਵੀ ਉਹਨਾਂ ਨੇ ਸੱਦਣਾ ਗਵਾਰਾ ਨਹੀਂ ਕੀਤਾ। ਔਰ ਜਿਹੜਾ ਆਪਣੇ ਆਪ ਨੂੰ ਨਾਸਤਕ ਕਹਿਣ ਵਾਲਾ ਇੱਕਦਮ ਕਹੇ ਜੀ ਮੈਂ ਗੰਗਾ 'ਚ ਗਿਆ, ਬਨਾਰਸ 'ਚ ਗਿਆ ਤੇ ਮੈਨੂੰ ਇੱਕ ਨਵਾਂ ਆਪਣਾ ਆਪ ਦਾ ਫਿਰ ਉਹ ਵੜ ਗਿਆ ਕਿਸੇ ਹੋਰ ਯੋਗਾ ਕੈਂਪ।
ਸੋ ਹੌਲੀ 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 ਔਰ ਜਿਸ ਅੰਦਾਜ਼ ਦੇ ਵਿੱਚ ਉਹ ਦਿੱਲੀ ਦੇ ਵਿੱਚ ਗਵਰਨ ਕਰ ਰਿਹਾ ਹੈ, ਉਹਦੇ ਚ ਜ਼ਾਹਰ ਹੈ ਕਿ ਵੀ ਉਹੀ ਡਿਕਟੇਟੋਰੀਅਲ ਰੁਚੀਆਂ ਨੇ। ਹੁਣ ਜਿਹੜੀ ਗੱਲ ਕਰਕੇ ਇਹ ਸਾਰਾ ਇੰਨਾ ਲੰਬਾ ਚੌੜਾ ਮੈਂ ਇਹ ਪਿਛੋਕੜ ਦਿੱਤਾ ਹੈ, ਹੁਣ ਬੜਾ ਖਤਰਨਾਕ ਕਾਰਡ ਜਿਹੜਾ ਕੇਜਰੀਵਾਲ ਪੰਜਾਬ 'ਚ ਖੇਡਣ ਜਾ ਰਿਹਾ। ਹਾਲਾਂਕਿ ਕਾਰਡ ਕੇਜਰੀਵਾਲ ਦਾ ਨਹੀਂ ਹੈ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਲੰਧਰ ਦੇ ਨੇੜੇ ਤਲਣ ਪਿੰਡ ਦੇ ਵਿੱਚ ਜਿੱਥੇ ਕਿ ਏਜੰਸੀਆਂ ਨੇ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ, ਜਿੱਥੇ ਦਲਿਤ ਭਾਈਚਾਰੇ ਔਰ ਜ਼ਿਮੀਂਦਾਰ ਭਾਈਚਾਰੇ ਦੇ ਵਿਚਕਾਰ ਸਿੱਧੀ ਟੱਕਰ, ਕਈ ਦਿਨਾਂ ਦਾ ਉਹ ਸਾਰਾ ਮਾਹੌਲ ਔਰ ਲੁੱਟ ਮਾਰ, ਕਈ ਕੁਛ ਉਹਦੇ ਨਾਲ ਹੀ ਆਸਟਰੀਆ ਵਾਲਾ, ਇਟਲੀ ਵਾਲਾ ਜਿਹੜਾ ਉਹ ਵਾਪਰਿਆ ਆਸਟਰੀਆ 'ਚ, ਜਿੱਥੇ ਕਿ ਉਹਨਾਂ ਦਾ ਇੱਕ ਮਾਰਿਆ ਗਿਆ ਸਾਧ ਡੇਰਾ ਜਿਹੜਾ ਸ਼ਾਇਦ ਬੱਲਾਂ ਦਾ ਡੇਰਾ ਹੈ, ਉਸ ਦਾ ਉਹਨੂੰ ਆਧਾਰ ਬਣਾ ਕੇ। ਸੋ ਉਹਦੇ ਤੋਂ ਬਾਅਦ ਅਸੀਂ ਦੇਖਦੇ ਹਾਂ ਈਵਨ ਜੇ ਸੌਦਾ ਸਾਧ ਵਾਲਾ ਪਾਰਟ ਵੀ ਅਸੀਂ ਦੇਖੀਏ ਤੇ ਵੱਡਾ ਤਬਕਾ ਦਲਿਤ ਵਰਗ ਨਾਲ ਸੰਬੰਧਿਤ ਜਿਹੜਾ ਇਹਨਾਂ ਦੇ ਨਾਲ ਜੋੜਿਆ ਗਿਆ, ਉਹਨਾਂ ਤੋਂ ਸਿੱਖਾਂ ਦੇ ਖਿਲਾਫ ਵਾਇਲੈਂਸ ਕਰਵਾਉਣ ਦੀ ਕੋਸ਼ਿਸ਼ ਰਹੀ ਔਰ ਜੋ ਕੁਝ ਫਿਰ ਉਹਦੀ ਗ੍ਰਿਫਤਾਰੀ ਦੇ ਵੇਲੇ ਹੋਇਆ। ਪਰ ਹੁਣ ਸਿੱਧਾ ਇਹਨੂੰ ਪੋਲੀਟੀਕਲ ਕਾਰਡ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੋਟਾਂ ਦੇ ਲਈ ਹੁਣ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 28-29 ਸੀਟਾਂ ਰਿਜ਼ਰਵ ਸੀਟਾਂ ਨੇ ਪੰਜਾਬ ਦੇ ਵਿੱਚ, ਔਰ ਪੰਜਾਬ ਇੱਕ ਐਸਾ ਸੂਬਾ ਹੈ ਭਾਰਤ ਦਾ ਜਿੱਥੇ ਸਭ ਤੋਂ ਜ਼ਿਆਦਾ ਦਲਿਤ ਪੋਪੂਲੇਸ਼ਨ ਹੈ, 33 ਜਾਂ 34%। ਹੁਣ ਇੱਕ ਪਾਸੇ ਗੁੱਡਵਿਲ ਦੀ ਗੱਲ ਹੋ ਰਹੀ ਹੈ ਸਿੱਖਾਂ ਦੀ ਔਰ ਮੇਨ ਸਟ੍ਰੀਮ ਜਿਹੜਾ ਦਲਿਤ ਭਾਈਚਾਰਾ ਹੈ, ਮੇਨ ਸਟ੍ਰੀਮ ਈਵਨ ਮਹਾਰਾਸ਼ਟਰ ਭਾਰਤ ਭਰ ਦਾ, ਉਹ ਨੇੜੇ ਆਉਣ ਦੀਆਂ ਗੱਲਾਂ ਹੋ ਰਹੀਆਂ ਔਰ ਏਜੰਸੀਆਂ ਨੂੰ ਲੱਗਾ ਕਿ ਵੀ ਇਹ ਜਿਹੜੀ ਸਿੱਖ ਵੋਟ ਬੈਂਕ ਹੈ ਇਹਨੇ ਹੋਰ ਤਾਂ ਕਿਸੇ ਪਾਸਿਓਂ ਕਦੇ ਜੇ ਅਕਾਲੀਆਂ ਤੋਂ ਵੀ ਨਿਕਲਦੇ ਨੇ ਤੇ ਦੂਜੇ ਪਾਸੇ ਜਾਂਦੇ ਨੇ, ਵਿਚਾਰਧਾਰਕ ਤੌਰ ਤੇ ਵੀ ਆਪਣੀ ਥਾਂ ਤੇ ਖੜੇ ਨੇ। ਔਰ ਇਹ ਜਦੋਂ ਇਹਨਾਂ ਨੇ ਪਿਛਲੇ ਦਿਨਾਂ 'ਚ ਸੁਖਪਾਲ ਖਹਿਰਾ ਨੂੰ ਚੁੱਪ-ਚੁਪੀਤੇ ਟਵੀਟ ਕਰਕੇ, ਕੇਜਰੀਵਾਲ ਨੇ ਜਿਹੜਾ ਮਨੀਸ਼ ਸਿਸੋਡੀਆ ਜਿਹੜਾ ਨੰਬਰ 2 ਉਹ ਵੀ ਕੇਜਰੀਵਾਲ ਦਾ ਹੀ ਜਿਹੜਾ ਉਹ ਉਸ ਦਾ ਹੀ ਪਰਤਾਓ ਹੈ, ਰਿਫਲੈਕਸ਼ਨ ਹੈ, ਉਹਨੇ ਟਵੀਟ ਕਰਕੇ ਕਿਹਾ ਜੀ ਅਸੀਂ ਜਿਹੜਾ ਹੁਣ ਹਰਪਾਲ ਸਿੰਘ ਚੀਮਾ ਨੂੰ ਜਿਹੜਾ ਉਹ ਲੀਡਰ ਬਣਾ ਦਿੱਤਾ ਲੈਜਿਸਲੇਚਰ ਪਾਰਟੀ ਦਾ। ਸੋ ਜ਼ਾਹਰ ਹੈ ਕਿ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਜਿਹੜਾ ਉਹਨਾਂ ਸਾਰੇ ਐਮਐਲਏ ਵੀ ਗਏ, ਹੁਣ ਇਹਨਾਂ 20 ਐਮਐਲਏਆਂ ਚੋਂ 8 ਜਾਂ 9 ਸੁਖਪਾਲ ਖਹਿਰਾ ਦੇ ਨਾਲ ਨੇ ਔਰ ਉਸ ਸਾਰੇ 'ਚ ਹੋਇਆ ਕਿ ਭਾਈ ਇਹ ਘੱਟੋ ਘੱਟ ਜੇ ਤੁਸੀਂ ਬਾਕੀਆਂ ਨੂੰ ਕਹਿੰਦੇ ਹੋ ਕੋਈ ਜਿਹੜਾ ਉਹ ਕੋਈ ਸ਼ੋਕ ਇਵੇਂ ਹੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਵੇਲੇ ਵੀ ਹੋਇਆ ਸੀ ਕਿ ਬਈ ਬਿਨਾਂ ਕੋਈ ਪੜਤਾਲ ਕੀਤੇ ਜਿਹੜਾ ਅਸੀਂ ਉਹ ਕਰਪਸ਼ਨ ਚਾਰਜ ਲਾ ਦਿੱਤੇ। ਹੁਣ ਨਤੀਜਾ ਇਹਦਾ ਕੀ ਨਿਕਲਣਾ ਸੀ, ਉਹਨਾਂ ਨੇ ਐਮਐਲਏ ਗਏ ਵੀ ਆ ਗਏ, ਉੱਥੇ ਉਹਨਾਂ ਗੱਲ ਨਹੀਂ ਸੁਣੀ। ਪਰ ਅੱਜ ਜਿਹਦੇ ਕਰਕੇ ਮੈਨੂੰ ਇਹ ਲੱਗਾ ਵੀ ਕੇਜਰੀਵਾਲ ਬਹੁਤ ਖਤਰਨਾਕ ਖੇਡ ਰਿਹਾ ਹੈ ਉਹਨੇ, ਕਿਉਂਕਿ ਜ਼ਾਹਰ ਹੈ ਵੀ ਬੈਂਸ ਭਰਾ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੇ ਅਲਾਇੰਸ ਕਰਕੇ ਜਿਹੜੀ ਹੈ ਉਹ ਇਲੈਕਸ਼ਨ ਲੜੀ ਸੀ, ਹੁਣ ਵੀ ਅਸੈਂਬਲੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਨੇ, ਹਰ ਮੌਕੇ ਤੇ ਉਹ ਮੋਰ ਵੋਕਲ ਹੁੰਦੇ ਨੇ, ਦਲੇਰ ਨੇ ਦੋਵੇਂ ਭਰਾ। ਔਰ ਅੱਜ ਉਹਨਾਂ ਨੇ ਪਿਛਲੇ ਦਿਨਾਂ 'ਚ ਜਦੋਂ ਕਿ ਇਹਨਾਂ ਨੇ ਜਿਹੜਾ ਹਰਪਾਲ ਸਿੰਘ ਨਾਂ ਦਾ ਬੰਦਾ ਬਣਾਇਆ ਲੀਡਰ, ਉਹਦੇ ਬਾਰੇ ਕਿਸੇ ਟੀਵੀ ਇੰਟਰਵਿਊ 'ਚ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਕੇਜਰੀਵਾਲ ਦਾ ਪੱਪੂ ਹੈ। ਹੁਣ ਜ਼ਾਹਰ ਹੈ ਵੀ ਪੱਪੂ ਅਸੀਂ ਇਹ ਵੈਸੇ ਟਰਮ ਜ਼ਿਆਦਾ ਇਹਨੇ ਨਰਿੰਦਰ ਮੋਦੀ ਨੇ ਇਸਤੇਮਾਲ ਕੀਤੀ ਸੀ ਰਾਹੁਲ ਗਾਂਧੀ ਦੇ ਲਈ ਕਿ ਵੀ ਜਿਹਨੂੰ ਦੱਸਣਾ ਹੋਇਆ ਸੀ ਉਹੀ ਕੁੱਕੂ ਪੱਪੂ ਕਹਿੰਦੇ ਆ ਵੀ ਇਮੈਚੋਰ ਹੈ, ਵੀ ਉਹ ਆਪਣਾ ਨਹੀਂ ਹੈ ਤਾਂ ਕਿਸੇ ਦਾ ਬੁਲਾਇਆ ਹੀ ਬੋਲਣਾ ਹੈ। ਹੁਣ ਗੱਲ ਉਹਨੇ ਬਿਲਕੁਲ ਠੀਕ ਕਹੀ ਕਿ ਵੀ ਉਹਨੂੰ ਮੈਂ ਵੀ ਨਹੀਂ ਸੀ ਪਹਿਲਾਂ ਨਾਂ ਸੁਣਿਆ ਹੋਇਆ ਵੀ ਹਰਪਾਲ ਸਿੰਘ ਕੌਣ ਹੈ ਜਿਹੜਾ ਜਿਹਨੂੰ ਲੀਡਰ ਬਣਾਇਆ, ਔਰ ਕੋਈ ਇਸ ਕਿਸਮ ਦੀ ਗੱਲ ਐਕਸਪੀਰੀਅੰਸ ਫਸਟ ਟਾਈਮ ਸਾਰੇ ਐਮਐਲਏ ਨੇ। ਲੇਕਿਨ ਉਸ ਗੱਲ ਨੂੰ ਬਜਾਏ ਕਿ ਉਹ ਹੁਣ ਉਹ ਮਾਰ ਦੇਣਾ ਚਾਹੁੰਦਾ ਹੈ ਸੁਖਪਾਲ ਸਿੰਘ ਖਹਿਰਾ ਔਰ ਦੂਸਰੇ ਜਿਹੜੇ 8-9 ਐਮਐਲਏ ਨੇ ਜਿਨ੍ਹਾਂ ਨੇ ਬਠਿੰਡੇ 'ਚ ਆਲਰੇਡੀ ਕਨਵੈਨਸ਼ਨ ਰੱਖੀ ਹੈ ਔਰ ਉਹਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਪੰਜਾਬ 'ਚ ਕੋਈ ਤੀਸਰੇ ਬਦਲ ਦੀ ਗੱਲ ਤੁਰ ਰਹੀ ਹੈ ਕਿਉਂਕਿ ਕੇਜਰੀਵਾਲ ਨੇ ਤਾਂ ਪੰਜਾਬ ਨੂੰ ਡੰਪ ਕਰਤਾ। ਔਰ ਹੁਣ ਜਦੋਂ ਉਹਨੇ ਜਿਹੜਾ ਸਿਮਰਜੀਤ ਬੈਂਸ ਨੇ ਇਹ ਬਿਆਨ ਦਿੱਤਾ ਤੇ केजरीवाल ने ट्वीट किया, बैंस भाइयों की दलित समाज के प्रति ऐसी घटिया सोच है, बेहद शर्मनाक। बैंस पूरे दलित समाज से माफ़ी मांगे। भारतीय जनता पार्टी, कांग्रेस, अकाली दल और बैंस की पूरे दलित समाज के प्रति ऐसी ही गंदी सोच है। ये लोग दलित समाज पर हमेशा जुर्म करते आए। इसी सोच के खिलाफ आपने दलित को लेजिस्लेचर ऑफ द लीडर ऑफ द पार्टी बनाया। तो तुसी देखो कि भी ना बैंस भरावां ने कोई दलित का भाई इनू पूछे कोई जे तैनूं इन्ना ही हेज जाग्या है जिहड़ा कि बिल्कुल फ्रॉड है
ਤੇ ਫਿਰ ਦਿੱਲੀ 'ਚ ਨਾ ਬਣਾ ਦਿੱਤਾ ਚੀਫ ਮਿਨਿਸਟਰ, ਤਾਂ ਤੂੰ ਆਪ ਬਣਿਆ ਹੋਇਆ, ਡਿਪਟੀ ਚੀਫ ਮਿਨਿਸਟਰ ਬਣਾ ਦੇ ਦਲਿਤ ਭਾਈਚਾਰੇ ਦੇ ਕਿਸੇ ਨੂੰ। ਸੋ ਜ਼ਾਹਰ ਹੈ ਕਿ ਇਹਦਾ ਕੋਈ ਲਾਗਾ ਦੇਗਾ ਨਹੀਂ। ਅਸੀਂ ਕੋਈ, ਮੈਂ ਬੈਂਸਾ ਨੂੰ ਜਾਣਦਾ ਵੀ ਨਹੀਂ, ਪਰ ਮੈਨੂੰ ਇੰਨਾ ਪਤਾ ਹੈ ਕਿ ਜਿਹੜਾ ਇਸ ਮੁੱਦੇ ਦੇ ਉੱਤੇ ਇਸ ਗੱਲ ਨੂੰ ਦਲਿਤ ਸਮਾਜ ਦੇ ਨਾਲ ਜੋੜ ਕੇ ਇਹ ਟਵਿਸਟ ਦੇਣਾ ਹੈ, ਇਹ ਸਿਰੇ ਦੀ ਬੇਈਮਾਨੀ ਹੈ ਔਰ ਇਹ ਐਵੇਂ ਨਹੀਂ ਹੈ। ਉਹਨਾਂ ਨੂੰ ਇਹ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਇਹ ਕਾਰਡ ਖੇਡਣਗੇ ਔਰ ਦੂਸਰੇ ਵੀ ਇਹਨੂੰ ਐਨਕਰੇਜ ਕਰਨਗੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਵੀ ਜੇ ਤੁਸੀਂ ਸਿੱਖਾਂ ਨੂੰ ਪੰਜਾਬ 'ਚ ਹੀ ਉਲਝਾ ਕੇ ਰੱਖਣਾ ਤੇ ਇੱਕੋ ਇੱਕ ਤਰੀਕਾ ਹੈ ਕਿ ਇਹਨਾਂ ਨੂੰ, ਕਿਉਂਕਿ ਪੰਜਾਬ ਦੇ 12,000 ਪਲੱਸ ਪਿੰਡਾਂ ਦੇ ਵਿੱਚ ਦਲਿਤ ਭਾਈਚਾਰਾ ਜ਼ਿਮੀਂਦਾਰ ਹੈ, ਉਹਨਾਂ ਦਾ ਆਪਸ ਦੇ ਵਿੱਚ ਸਹਿਯੋਗ ਵੀ ਹੈ, ਸਹਿਚਾਰ ਵੀ ਹੈ, ਥੋੜਾ ਬਹੁਤ ਇਕਨੋਮਿਕਲ ਕਲੈਸ਼ ਵੀ ਹੈ। ਹਾਲਾਂਕਿ ਜਿਸ ਕਿਸਮ ਦਾ ਅੱਜ ਮਾਹੌਲ ਪੰਜਾਬ ਦੇ ਖੇਤੀਬਾੜੀ ਸੈਕਟਰ ਦਾ ਬਣਿਆ, ਜੇ ਜੱਟ ਜ਼ਿਮੀਂਦਾਰ ਜਿਹੜਾ ਉਹ ਆਤਮਘਾਤ ਕਰਦਾ ਤਾਂ ਉਹਦਾ ਜਿਹੜਾ ਸੀਰੀ ਹੈ ਜਾਂ ਕੰਮ ਕਰਨ ਵਾਲਾ ਹੈ ਜਾਂ ਦੂਸਰਾ, ਉਹ ਵੀ ਵਿਚਾਰੇ ਉਹ ਵੀ ਉਸੇ ਗਰੀਬੀ ਦਾ ਸ਼ਿਕਾਰ ਨੇ, ਕਿਉਂਕਿ ਜੇ ਮਾਲਕ ਦੇ ਕੋਲ ਹੀ ਕੁਝ ਨਹੀਂ ਹੈ ਤੇ ਜਿਹੜੇ ਨਾਲ ਉਹਨਾਂ ਦੇ ਪਾਰਟਿਸਪੈਂਟ ਨੇ ਉਹਨਾਂ ਦੇ ਕੋਲ ਵੀ ਕੀ ਹੈ। ਲੇਕਿਨ ਅਸੀਂ ਇਸ ਗੱਲ ਨੂੰ ਵਾਰਨ ਕਰਦੇ ਹਾਂ ਆਪਣੇ ਸਿੱਖ ਸਮਾਜ ਨੂੰ ਵੀ ਔਰ ਖਾਸ ਤੌਰ ਤੇ ਦਲਿਤ ਭਾਈਚਾਰੇ ਨੂੰ। ਔਰ ਮੈਨੂੰ ਉਹਨਾਂ ਦੇ 2-3 ਜਿਹੜੇ ਖਾਸ ਬੰਦੇ ਨੇ ਉਹਨਾਂ ਦੀ ਫੌਰਨ ਕਾਲ ਆਈ ਕਿ ਜੀ ਬੜੀ ਖਤਰਨਾਕ ਖੇਡ ਹੈ, ਤੁਸੀਂ ਇਹ ਖਬਰ ਦੇਖੀ ਹੈ? ਮੈਂ ਕਿਹਾ ਜੀ ਮੈਂ ਤਾਂ ਦੇਖਦੇ ਹੀ ਇਹ ਅੰਦਾਜ਼ਾ ਲਾ ਲਿਆ ਸੀ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇਸ ਵੇਲੇ ਜਿਹੜੇ ਪੰਜਾਬ ਦੀਆਂ ਪੰਥ ਪ੍ਰਸਤ ਧਿਰਾਂ ਨੇ ਉਹਨਾਂ ਨੂੰ ਵੀ ਔਰ ਆਮ ਆਦਮੀ ਪਾਰਟੀ 'ਚ ਬੈਠੇ ਬੈਂਸ, ਕੰਵਰ ਸੰਧੂ, ਦੂਸਰੇ ਜਿਹੜੇ 8-9 MLA ਵਿਦਆਊਟ ਡਿਲੇ, ਹੁਣ ਇਹ ਜਦੋਂ ਤੁਸੀਂ ਕਈ ਵਾਰ ਵੜਵੇ ਜੀਆ ਨਿਕਲਵੇ ਜੀਆ ਕਰਦੇ ਹੋ, ਉਹ ਕਿਤੇ ਨਹੀਂ ਜਾਂਦਾ। ਜੇ ਤੁਹਾਨੂੰ ਛੱਡਣੀ ਵੀ ਪੈਂਦੀ ਹੈ MLA-ਸ਼ਿਪ ਜਾਂ ਦੂਜੀ, ਕੋਈ ਗੱਲ ਨਹੀਂ ਹੈ, ਕਿਉਂਕਿ ਹੁੰਦਾ ਹੈ ਜੀ ਐਂਟੀ ਡਿਫੈਕਸ਼ਨ ਲਾਅ ਹੈ, ਉਹਦੇ ਥੱਲੇ ਤੁਸੀਂ ਡਿਸਕੁਆਲੀਫਾਈ ਨਾ ਹੋ। ਇਸ ਵੇਲੇ ਪੰਜਾਬ 'ਚ ਪੰਜਾਬ ਪ੍ਰਸਤ ਧਿਰਾਂ ਨੂੰ ਇੱਕ ਝੰਡੇ ਥੱਲੇ ਆਉਣ ਦੀ ਲੋੜ ਹੈ, ਉਸ ਦੇ ਵਿੱਚ ਪੰਥਕ ਧਿਰਾਂ ਔਰ ਇਹ ਜਿਹੜੀ ਪੰਜਾਬ ਦੀ ਗੱਲ ਇਸ ਵੇਲੇ ਇਹ ਲੋੜ ਹੈ, ਕਿਉਂਕਿ ਜਿਸ ਕਿਸਮ ਦਾ ਇਹ ਗੈਂਗਅਪ ਇਹ ਮੋਦੀ ਔਰ ਕਾਂਗਰਸ, ਰਾਹੁਲ ਗਾਂਧੀ ਦਾ ਆਪਣਾ ਉਸ ਕਿਸਮ ਦਾ ਪਾਰਟ ਹੈ। ਉਹ ਜਦੋਂ ਜਾ ਕੇ ਉਹਨੇ ਪਾਰਲੀਮੈਂਟ 'ਚ ਵੀ ਜਦੋਂ ਨੋ ਕਾਨਫੀਡੈਂਸ ਮੋਸ਼ਨ ਤੇ ਡਿਬੇਟ ਹੋ ਰਹੀ ਸੀ, ਜਾ ਕੇ ਉਹਨੂੰ ਜੱਫੀ ਤੇ ਪੱਪੀ ਉਹਨੂੰ ਮੋਦੀ ਨੂੰ ਕੀਤੀ ਔਰ ਫਿਰ ਬੈਠ ਕੇ ਕਹਿੰਦਾ ਮੈਂ ਵੀ ਹਿੰਦੂ ਹੂੰ और मैं बता रहा हूं कि ये सहनशीलता हिंदू का मतलब प्यार दे। तो मतलब वो भी ढंग ढंग नाल हर फिक्रे च डिकलेयर करना चाहता है कि भी मैं ਜਿਹੜਾ ਭਾਵੇਂ ਇੱਕ ਈਸਾਈ ਕੈਥੋਲਿਕ ਮਾਂ ਦਾ ਪੁੱਤਰ ਹੈ ਔਰ ਇਹਦੇ ਬਾਵਜੂਦ ਜਿਹੜਾ ਮੈਂ ਹਿੰਦੂ ਹਾਂ। ਔਰ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਵੀ ਇਹਨੇ ਜਨੇਊ ਵੀ ਪਾਇਆ, ਸ਼ਿਵ ਜੀ ਦਾ ਵੀ ਭਗਤ ਹੈ। ਸੋ ਮੈਂ ਸਮਝਦਾ ਵੀ ਪੰਜਾਬ 'ਚ ਜਿਹੜੀਆਂ ਪੰਜਾਬ ਪ੍ਰਸਤ ਧਿਰਾਂ ਨੇ, ਜਿਨ੍ਹਾਂ 'ਚ ਡਾਕਟਰ ਧਰਮਵੀਰ ਗਾਂਧੀ, ਜਿਨ੍ਹਾਂ ਨੂੰ ਅਸੀਂ TV 84 ਤੇ ਹੀ ਉਹਨਾਂ ਦੇ ਇੰਟਰਵਿਊਜ਼ ਦੇ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਵੀ ਰੂਬਰੂ ਕਰਵਾਇਆ, ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਬਜਾਏ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਦੇ ਵੇਲੇ ਫਿਰ ਸਿੱਖ ਵੋਟਰ ਬਾਦਲ ਅਕਾਲੀ ਦਲ ਵੱਲ ਦੇਖੇ, ਆਪਸ 'ਚ ਵੰਡਿਆ ਜਾਏ, ਜਾਂ ਜਿਵੇਂ ਅਮਰਿੰਦਰ ਨੇ ਕਿਹਾ ਜੀ ਸਾਨੂੰ ਲੋੜ ਹੀ ਨਹੀਂ ਕਿਸੇ ਅਲਾਇੰਸ ਦੀ, ਅਸੀਂ ਵੈਸੇ ਹੀ ਸਵੀਪ ਕਰਾਂਗੇ, ਹੋਰ ਪਤਾ ਨਹੀਂ ਕੀ ਕੀ ਡਰਾਮੇ ਉਦੋਂ ਤੱਕ ਕਰਨਗੇ। ਸੋ ਮੈਂ ਸਮਝਦਾ ਵੀ ਇਹ ਕੇਜਰੀਵਾਲ ਐਕਸਪੋਜ਼ ਤਾਂ ਸਾਡੇ ਲਈ ਤਾਂ ਪਹਿਲੇ ਦਿਨ ਤੋਂ ਹੀ ਐਕਸਪੋਜ਼ ਸੀ, ਪਰ ਹੁਣ ਜਿਨ੍ਹਾਂ ਨੂੰ ਨਹੀਂ ਵੀ ਸਮਝ ਸੀ ਉਹਨਾਂ ਨੂੰ ਸਮਝ ਆ ਰਹੀ ਹੈ। ਔਰ ਇਹਦੇ ਨਾਲ ਲੱਗਦਾ ਹੀ ਜਿਹੜਾ ਦੂਸਰਾ ਇਸ਼ੂ ਮੈਂ ਸਮਝਦਾ ਸਾਡੇ ਲਈ ਹਮੇਸ਼ਾ ਅਹਿਮੀਅਤ ਵਾਲਾ ਰਿਹਾ, ਜਿਵੇਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣਾ, ਫਿਰ 14 ਅਕਤੂਬਰ 2015 ਨੂੰ ਬਰਗਾੜੀ ਦੇ ਵਿੱਚ ਅੰਗ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਜਾਣਾ, ਗਲੀਆਂ ਦੇ ਵਿੱਚ, ਗਟਰਸ ਦੇ ਵਿੱਚ, ਫਿਰ 13-14 ਅਕਤੂਬਰ ਨੂੰ ਧਰਨੇ ਦੇ ਉੱਤੇ ਕੋਟ ਕਪੂਰਾ ਹੋਏ, ਬੈਬਲ ਕਲਾ ਹੋਏ, ਜਿੱਥੇ ਸਿੱਖ ਸੰਗਤਾਂ ਬੈਠੀਆਂ ਸਿਮਰਨ ਕਰ ਰਹੀਆਂ ਸੀ, ਉੱਥੇ ਜਿਵੇਂ ਸੁਮੇਧ ਸੈਣੀ ਦੇ ਹੁਕਮਾਂ ਦੇ ਥੱਲੇ ਗੋਲੀ ਚਲਾਈ ਗਈ, 2 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ ਦੋਨੋਂ ਪਾਸੇ। ਮੰਗ ਹੋਈ ਕਿ ਜੀ ਇਹਨਾਂ ਨੂੰ ਸਜ਼ਾ ਦਿਓ। ਬਾਦਲ ਲੈਂਡ ਕੰਪਨੀ ਨੇ ਡਰਾਮੇਬਾਜ਼ੀ ਕਰਕੇ ਸੁਮੇਧ ਸੈਣੀ ਨੂੰ ਉੱਥੋਂ DGP ਤੋਂ ਦੂਸਰੇ ਮਹਿਕਮੇ 'ਚ ਭੇਜ ਦਿੱਤਾ, ਹੁਣ ਉਹ ਰਿਟਾਇਰ ਹੋ ਗਏ। ਪਰ ਜ਼ਾਹਰ ਹੈ ਕਿ ਜਿਹੜਾ ਮੌਕੇ ਦੇ ਉੱਤੇ SP ਚਰਨਜੀਤ ਸ਼ਰਮਾ, ਜਿਹਨੇ ਭਾਵੇਂ ਸਿਰ ਤੇ ਪੱਗ ਬੰਨੀ ਹੈ, ਸ਼ੁਰੂ ਚਰਨਜੀਤ ਸਿੰਘ ਵੀ ਉਹਨੂੰ ਲਿਖਦੇ ਰਹੇ, ਪਰ ਜ਼ਾਹਰ ਹੈ ਕਿ ਵੀ ਇਹ ਸ਼ਰਮਾ ਹੀ ਹੈ। ਔਰ ਉਸ ਸਾਰੇ ਦੇ ਥੱਲੇ ਜਿਹੜਾ ਕੁੱਲ ਮਿਲਾ ਕੇ ਉਸ ਨੂੰ ਕਵਰ ਅਪ ਹੀ ਕੀਤਾ ਬਾਦਲ ਕਿਆਂ ਨੇ। ਫਿਰ ਇਹ ਮੰਗ ਉੱਠਦੀ ਰਹੀ ਔਰ ਹੁਣ ਜਿਹੜਾ 1 ਜੂਨ ਤੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਾ ਹੋਇਆ ਇਸ ਮੁੱਦੇ ਦੇ ਉੱਤੇ ਕਿ ਇਹੀ ਮੰਗਾਂ ਕਿ ਦੋਸ਼ੀਆਂ ਨੂੰ ਸਜ਼ਾ ਯਾਫਤਾ ਕੀਤਾ ਜਾਏ ਔਰ ਸਾਰੇ ਜਿਹੜੇ ਨੇ ਉਹ ਫੜੇ ਜਾਣ, ਸਿਆਸੀ ਕੈਦੀ ਰਿਹਾ ਕੀਤੇ ਜਾਣ। ਔਰ ਇਸ ਸਾਰੇ ਦਾ ਪ੍ਰੈਸ਼ਰ ਵੀ ਇਸ ਤੇ ਬਿਲਟ ਹੋਇਆ
ਔਰ ਕੈਪਟਨ ਅਮਰਿੰਦਰ ਜਿਹਨੇ ਕਿ ਗੁਟਕੇ ਦੇ ਉੱਤੇ ਸਹੁੰ ਚੁੱਕੀ ਹੋਈ ਸੀ, ਇਹ ਸਾਰੇ ਪਾਰਟ ਨੂੰ ਲੈ ਕੇ ਇੱਕ ਕਮਿਸ਼ਨ ਬਣਾਉਣਾ ਇਹਦੀ ਮਜਬੂਰੀ ਸੀ ਅਮਰਿੰਦਰ ਸਿੰਘ ਦੀ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਜਿਹਨੇ ਕਿ ਕਿਉਂਕਿ ਅਕਾਲੀਆਂ ਨੇ ਤਾਂ ਸਿਰਫ ਬਹਿਬਲ ਕਲਾਂ ਜਿਹੜਾ ਦੀ ਬੇਅਦਬੀ ਵਾਲਾ ਹੀ CBI ਨੂੰ ਦੇ ਕੇ ਆਪਣੀ ਜਾਨ ਛਡਾਈ, ਬਾਕੀ ਜਿਹੜਾ ਡਰਾਮੇਬਾਜ਼ੀ ਕੀਤੀ। ਪਰ ਜਿਹੜੀ ਮੇਨ ਬਰਗਾੜੀ ਵਾਲਾ ਮੇਨ ਜਿਹੜੀ ਬਹਿਬਲ ਕਲਾਂ ਦੀ ਫਾਇਰਿੰਗ ਸੀ ਉਹਨੂੰ ਬਾਦਲਾਂ ਨੇ ਟੱਚ ਨਹੀਂ ਸੀ ਕੀਤਾ। ਤੇ ਹੁਣ ਜਦੋਂ ਇਹ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਦਿੱਤੀ ਹੈ ਥੋੜ੍ਹੀਆਂ, ਕਿਉਂਕਿ ਅਜੇ ਫੁੱਲ ਰਿਪੋਰਟ ਤਾਂ ਇਹਨੇ ਕਿਹਾ ਅਮਰਿੰਦਰ ਨੇ ਜੀ ਅਸੀਂ ਅਸੈਂਬਲੀ ਸੱਦ ਕੇ ਉਹਦੇ 'ਚ ਰੱਖਾਂਗੇ, ਪਰ ਜਿਹੜੀਆਂ ਉਹਦੇ ਕੁਝ ਹਿੱਸੇ ਸਾਹਮਣੇ ਆਏ ਨੇ ਉਹਨਾਂ 'ਚੋਂ ਦੋ ਗੱਲਾਂ ਜ਼ਾਹਰ ਨੇ ਕਿ ਉਹਦੇ 'ਚ ਜਸਟਿਸ ਰਣਜੀਤ ਸਿੰਘ ਨੇ ਉਸ ਵੇਲੇ ਦੇ DGP ਜਿਹੜਾ ਸੁਮੇਧ ਸੈਣੀ, DIG, 3 SSP, ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਦੋਸ਼ੀ ਮੰਨੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੇ ਵਿੱਚ ਸੁਮੇਧ ਸੈਣੀ ਦੇ ਹੁਕਮਾਂ ਥੱਲੇ ਹੀ ਹੋਇਆ, ਔਰ ਇਹਦੇ 'ਚ IG ਪਰਮਜੀਤ ਸਿੰਘ ਮਰਾਨੰਗਲ, DIG ਅਮਰ ਸਿੰਘ ਚਾਲ, 3 SSP ਜਿਨ੍ਹਾਂ 'ਚ SS ਮਾਨ, ਚਰਨਜੀਤ ਸ਼ਰਮਾ, ਰਘਬੀਰ ਸਿੰਘ ਤੇ 2 ਗਨਮੈਨ, ਔਰ ਇਹ ਜਿਹੜਾ ਕੋਟਕਪੂਰੇ ਦੇ ਵਿੱਚ ਵੀ ਜਿਹੜਾ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੀ ਅਨਕਾਲਡ ਫॉर ਸੀ ਫਾਇਰਿੰਗ। ਹੁਣ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਰਿਪੋਰਟ ਆ ਗਈ ਫੌਰਨ ਅਸੈਂਬਲੀ ਦਾ ਸੈਸ਼ਨ ਸੱਦ ਕੇ ਪਹਿਲਾਂ ਇਹ ਸਾਰੇ ਪੁਲਿਸੀਏ ਸਸਪੈਂਡ ਕਰਕੇ ਅਰੈਸਟ ਕਰਕੇ ਇਹਨਾਂ ਦੇ ਉੱਤੇ ਟ੍ਰਾਇਲ ਹੁੰਦਾ ਹੈ। ਪਰ ਕਿਵੇਂ ਇਹ ਸਾਰੇ ਸ਼ੋ ਬॉय ਇੱਕ ਤੋਂ ਬਾਅਦ ਇੱਕ ਸੈਂਟਰਲ ਗੇਮ ਖੇਡਦੇ ਨੇ, ਕੈਪਟਨ ਹੈਂਡਸ ਓਵਰ ਕੋਟਕਪੂਰਾ ਬਹਿਬਲ ਕਲਾਂ ਫਾਇਰਿੰਗ ਪ੍ਰੋਬ ਟੂ CBI। ਹੁਣ ਬਜਾਏ ਇਸ ਦੇ ਕਿ ਇਸ ਕਮਿਸ਼ਨ ਦੀ ਰਿਪੋਰਟ ਤੇ ਬੇਸਡ ਐਕਸ਼ਨ, ਉਹਨੇ ਕਿਹਾ ਜੀ ਜਿਹੜਾ ਨਾ ਅਸੀਂ ਹੁਣ ਇਹ ਸਾਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ CBI ਦੇ ਹਵਾਲੇ ਕਰ ਰਹੇ, ਉਹ ਇਹਦੀ ਫਰਦਰ ਇਨਵੈਸਟੀਗੇਸ਼ਨ, ਇਹਦਾ ਮਤਲਬ ਹੈ ਮਾਮਲੇ ਨੂੰ ਰਫਾ ਦਫਾ ਕਰਨਾ। ਜੇ 3 ਸਾਲ 'ਚ CBI ਬਰਗਾੜੀ ਔਰ ਦੂਸਰੇ ਦੋਸ਼ੀਆਂ ਦੇ ਬਾਰੇ ਕੁਝ ਨਹੀਂ ਕਰ ਸਕੀ, तो हुण ज़ाहिर है कि भी ये पुलिसिए दाड़ दे थल्ले आ गए सी इस रिपोर्ट दे थल्ले और इनू यही अमरिंदर है जदों बिक्रमजीत मजीठीए दे खिलाफ ये ड्रग का मामला सामने आया है और सतनाम सिंह बाजवा जिहड़ा उस वेले मैंबर पार्लीमेंट सी उन्हें मंग की कि CBI इंक्वायरी करवाई जाए। ये सब तो भी कांग्रेस सी, इन्हें सब तो पहला कहा सी नहीं 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 पंजाब पुलिस और दूजी पंजाब एजेंसियां बड़ियां कंपीटेंट ने इन्वेस्टिगेट करन गया बिल्कुल CBI और नहीं सी CBI का होया। हुण उदों तां पंजाब दीयां एजेंसियां बड़ियां कंपीटेंट सी। हुण 6-7 केस जिहड़े हिंदू तवियां नाल रिलेटेड सी जिन्हां जग्गी जौल और दूजियां नूं फसाया होया है वो भी CBI दे हवाले और ये सिद्धियां वारदातां जिहड़ियां पंजाब च होईयां जस्टिस रणजीत सिंह कमीशन की रिपोर्ट क्लीयरली मार्क करती है कि भाई ऑर्डर कित्थों आए, होर कोई रिकॉर्ड चाहिए ने तुसीं तलब करो जिहड़ी टैलीफोनिक कन्वरसेशन दे जां दूसरे ने। सो ज़ाहिर है कि भी ये भी एक पासे एजेंसियां केजरीवाल राही अपनी गेम खेड रही हैं, दूसरे पासे अमरिंदर ने भी उही हिंदूत्वी कार्ड फिर खेडदे हैं सिखां दे जज्बातां दे नाल खेडे ने। पहलां वोटां लैण दे लई इन्हां नूं कोई गुरु ग्रंथ साहब दी बेअदबी और उस दे नाल कोई ताल्लुक नहीं है, ये तो अपने कॉफरस भरन ते लगे हुए ने। और मैनू अज ही एक सज्जन दस रहे सी कहंदे जी ये तो हुण सीधे सीधे पैसे लै रहे और क्यों इनू भी पता है मेरी लास्ट टर्म है और उन्होंने एक वड्डे ट्रांसपोर्टर का नाम लिया, उन्हें उन्होंने सद्दिया जिन्हां दीयां बसां चलदियां, उन्होंने कहा जी दस बादल नूं किन्ने पैसे दिंदे सी? उन्हें कहा जी मैं उहदे नाल जिहड़ा है वो 100 करोड़ साल का कीता होया सी। ते उन्हें कहा जी फिर मेरे नाल की है जे उहदा 100 सी, कहा जी तुसीं दसो, कहंदा जी 200 करोड़ कर दे, कहंदा ठीक है और वो कहते पक्का करके और कहते भी ये कोई गल हुण लुकी छिपी नहीं है भी सीधे सीधे हुण जदों जिहड़े लोग इस लैवल दे उत्ते करप्शन च माहिर हुंदे ने और बिल्कुल जिन्हां दा कोई अखलाक नहीं बद अखलाकी च तां किसी ने जिहड़ा हुण पॉइंट आउट करना भी छड्ड दित्ता है। और इस सारे चों हुण जिहड़ा ये लै दे के सी कि जी एक दो इत्थे सज्जन कहंदे नहीं नहीं जी जदों सिक्खी दा मामला आंदा है ये लम्मा पै के मत्था टेकदा है, ये फलाना आ लै लो लम्मा पै के मत्था टेकदा है, वो पै गया CBI दे सामने ही लम्मा मत्था ही टेक रहा उन्होंने कि भाई मेरी जान छड़ाओ हुण ते इनू जिहड़ा इनू कहंदे ने भी गधी गेट च पाना। ना कदे CBI इंक्वायरियां च कोई लभ्या है ना कदे कोई इंडाइक्ट हुंदा है, जे हुंदा है ते अगों कई सुमेध सैनी जिन्हें अपनी सैनी मोटर्स दे सखे रिश्तेदार मारे जिहदे च भरा मां विचारी मर गई वो कहंदे उन्हां दे विच इहदे बावजूद CBI पंजाब हरियाणा हाई कोर्ट इंडाइक्ट होया उहदे चों कोई कुछ नहीं निकलिया है। सो कुल मिला के
ਇਹ ਅਗੇਨ ਜਿਹੜਾ ਇਹ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤਾ ਜੀ ਡਾਕਟਰ ਸਾਹਿਬ ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।